ਦਾਦਾ ਵੀ ਇਹ ਬਾਪ ਗੁੱਗਾ ਵੀ ਦਾ ਮਾਲਕ ਹੈ ਇਹ ਮਾਲਕ ਖਿਲਾੜੀ ਚੱਕ ਲਈ ਪਹਿਲਾਂ ਉਹਨਾਂ ਨੇ ਤੁਹਾਨੂੰ ਕਦੀ ਨੌਕਰ ਨਹੀਂ ਸਮਝਿਆ ਤੇ ਅਸੀਂ ਕਦੋਂ ਉਹਨਾਂ ਨੂੰ ਮਾਲਕ ਸਮਝਿਆ ਜਿਹੜੇ ਉਹ ਤੇਰਾ ਭਾਈ ਉਹ ਬੂਟਾ ਪਾਗਲਿਆ ਪਾਗਲ ਨੂੰ ਮਾਰਨੀਆਂ ਲਾ ਕੇ ਫਿਰ ਹੋ ਗਈ ਤੈਨੂੰ ਬਾਗਾਂ 'ਚ ਕੰਮ ਕਰਦਿਆਂ ਮੈਨੂੰ ਤੇਰਾ ਦਾਦਾ ਵੀ ਬਾਗ 'ਚ ਹੀ ਹੁੰਦਾ ਸੀ ਦਾਦਾ ਵੀ ਬਾਗ ਚ ਹੁੰਦਾ ਸੀ ਪਿਓ ਵੀ ਬਾਗ 'ਚ ਹੀ ਪਿਓ ਵੀ ਬਾਗ ਚ ਹੁੰਦਾ ਸੀ ਤੁਸੀਂ ਤੋਤੇ ਸੀ ਬਾਗ 'ਚ ਹੀ ਰਹਿੰਦੇ ਛੋਟੇ ਜੀ ਅਸੀਂ ਮੁਲਾਜ਼ਮ ਆ ਉਹਨਾਂ ਦੇ ਕਹਿੰਦਾ ਤੁਸੀਂ ਚੰਗੀ ਪੁਸ਼ਤੀ ਤੋਤੇ। ਮੁਲਾਜ਼ਮ ਆਹੋ ਆਹੋ ਉਹ ਲੱਸੀ ਪਾਣੀ ਦਾ ਰਹਿਣ ਦਿਓ ਤੇ ਆਹੋ ਹੁਣ ਤੁਸੀਂ ਪੀ ਕੇ ਹੀ ਆਏ ਹੋ ਯਾਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਆ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹਾਂ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਦੀ ਵੀਡੀਓ ਦਾ ਟਾਈਟਲ ਹੈਗਾ ਜੀ ਸਟੈਂਡ ਅਪ ਕਮੇਡੀ ਐਟ ਔਰੰਜ ਗਾਰਡਨ ਸਲੀਮ ਅਲਵੇਲੇ ਐਂਡ ਗੋਗਾ ਪਸੂਰੀ ਫਨੀ ਵੀਡੀਓ। ਸੋ ਇਹ ਔਰੰਜ ਦਾ ਗਾਰਡਨ ਆ ਜੀ, ਸੰਤਰਿਆਂ ਦਾ ਬਾਗ, ਜਿੱਥੇ ਇਹ ਵੀਡੀਓ ਸ਼ੂਟ ਕਰਨ ਲੱਗੇ ਆ। ਦੇਖਦੇ ਆ ਕੀ ਗੱਲਬਾਤ ਕਰਦੇ ਨੇ। ਜਿਹੜੇ ਦੋਸਤ ਅੱਜ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਨੇ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮੌਸਮ ਵੀ ਚੱਲਦਾ ਪਿਆ ਸੰਤਰਿਆਂ ਦਾ ਸਹੀ ਤੇ ਗੱਲ ਆ। ਜਿੰਨਾ ਘਰ ਸੰਤਰੇ ਬੂਟੇ ਲੱਗੇ ਨੇ ਤੇ ਇਦਾਂ ਹੀ ਭਰੇ ਨੇ ਜਿੱਦਾਂ ਗੱਲ ਆ। ਮਤਲਬ ਇਸ ਵੀਡੀਓ ਤੇ 'ਚ। ਉਹ ਕਨੈਕਟ ਜ਼ਰੂਰ ਕਰਨਗੇ ਵੀ ਸੰਤਰਿਆਂ ਵਾਲਾ ਮੌਸਮ ਚੱਲ ਰਿਹਾ ਤੇ ਸੰਤਰਿਆਂ ਦਾ ਜੂਸ ਪੀਓ ਤੇ ਖਾਓ ਤੇ ਨਾਲੇ ਸੰਤਰਿਆਂ ਦੀ ਵੀਡੀਓ ਦੇਖੋ। ਤੇ ਦੇਖਦੇ ਆ ਕੀ ਗੱਲਬਾਤ ਕਰਦੇ ਵੀਡੀਓ 'ਚ। ਚੱਲਦੇ ਆ ਵੀਡੀਓ 'ਚ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਈ ਵੰਜ ਸੱਜਣਾ ਨਾਲ ਤੇ ਟਿਕਟਾਂ ਦੋ ਲੈ ਲੈ ਤੇ ਟਿਕਟਾਂ ਦੋ ਲੈ ਲੈ ਟਿਕਟਾਂ ਦੋ ਮੈਨੂੰ ਲਈ ਵੰਜ ਹੋ ਮੈਨੂੰ ਲਈ ਵੰਜ ਸੱਜਣਾ ਗੋਗੇ ਦਾ ਨਾਲ ਬਾਗ ਤੇ ਹੈ। ਟਿਕਟਾਂ ਦੋ ਲੈ ਲੈ ਨਾਲ ਖਾਈ ਜਾਂਦਾ। ਟਿਕਟਾਂ ਦੋ ਲੈ ਲੈ ਔਖੀ ਬੜੀ ਲੱਗੀ ਆ ਘਰ ਵਾਲੀ ਨੇ ਅੱਜ ਨਾਸ਼ਤਾ ਵੀ ਚੱਜ ਨਹੀਂ ਬਣਾ ਕੇ ਦਿੱਤਾ। ਓਏ ਆ ਕਿਹੜਾ ਆ ਇੱਧਰ ਇੱਧਰ ਕਿਹੜਾ ਸਲਾਮ ਅਲੈਕਮ ਵਾਲੇਕਮ ਸਲਾਮ। ਤੁਸੀਂ ਪੈਂਟ ਪਾ ਕੇ ਕਿੱਥੇ ਬਾਗ 'ਚ ਘੁੰਮਦੇ ਫਿਰਦੇ ਆ? ਕੌਣ ਆ ਭਾ ਤੂੰ? ਨਿੱਕੀ ਪੈਂਟ ਪਾਈ ਹੋਵੇ ਤੇ ਬਾਗ 'ਚ ਕੁੱਤਾ ਪੈ ਜਾਂਦਾ ਮੈਂ ਉਧਰੋਂ ਦੀ ਆਇਆ, ਉਹ ਸੜਕ ਨਹੀਂ ਮੇਨ ਤੇ ਉੱਥੋਂ ਵਿੱਚੋਂ ਦੀ। ਨਹੀਂ ਨਹੀਂ ਰਸਤਾ ਇੱਧਰ ਦੀ ਆ, ਤੁਸੀਂ ਕੋਈ ਇੱਧਰੋਂ ਦੇ ਕਿੱਧਰੋਂ ਦੀ ਆ ਗਏ ਜੇ? ਤੇ ਮੈਂ ਕਿਹੜਾ ਮੋਟਰਸਾਈਕਲ ਵਾੜ ਲਿਆ ਬਾਗ 'ਚ, ਮੈਂ ਪੈਦਲ ਹੀ ਆਇਆ। ਨਹੀਂ ਨਹੀਂ ਪੈਦਲ ਤੇ ਆਏ ਆਏ ਕੌਣ ਹੋਈ ਤੁਹਾਡਾ? ਕੋਈ ਤਾਰਫ ਤੁਰਫ ਅਸੀਂ ਲਾਹੌਰੋਂ ਆਇਆ ਤੇ ਮੈਨੂੰ ਪਤਾ ਵੀ ਸਰਗੋਧੇ ਦਾ ਕਿੰਨੋ ਤੁਹਾਨੂੰ ਪਤਾ ਫਿਰ ਪੂਰੀ ਦੁਨੀਆ 'ਚ ਮੰਨਿਆ ਤੰਨਿਆ। ਇਹ ਲਾਹੌਰੋਂ ਪੈਲੀਆਂ ਥਾਣੀ ਆਇਆ ਵਾ ਨਾ, ਤੇਰੇ ਕੋਲ ਗੱਡੀ ਆ ਨਾ ਗੱਲ ਨਾ ਬਾਤ। ਤੇ ਇੱਧਰੋਂ ਦੀ ਕਿੱਧਰੋਂ ਦੀ ਆ ਗਿਆ ਵਿੱਚੋਂ ਦੀ? ਨਹੀਂ ਗੱਡੀ ਵਾਲਾ ਮੈਨੂੰ ਇੱਥੇ ਲਾ ਕੇ ਗਿਆ, ਹੈ ਲਾ ਕੇ ਗਿਆ। ਤੂੰ ਕੁਹਾੜੀ ਫੜੀ ਨੂਰੀ ਨਾਤਾ ਤੂੰ? ਨਹੀਂ ਭਾਈ ਇਹ ਜਿਹੜੀਆਂ ਛਟੀਆਂ ਹੁੰਦੀਆਂ ਨਾ ਜਿਹੜੀਆਂ ਸੁੱਕ ਜਾਂਦੀਆਂ ਨਾਲੋਂ, ਆਹੋ। ਤੇ ਉਹਨਾਂ ਨੂੰ ਫਿਰ ਜਰਾ ਸੈੱਟ ਕਰ ਦਈਦਾ ਜੀ। ਤੇ ਤੁਸੀਂ ਇੱਥੇ ਕੀ ਕਰਨ ਰਹੇ ਹੋ? ਮੈਂ ਤਾਂ ਬਾਗ ਰਖਵਾਲੀ ਰੱਖਦਾ ਜੀ, ਮਾਲੀ ਆ ਮੈਂ। ਅੱਛਾ ਮਾਲੀ ਤੂੰ ਬਾਗ ਟੁਰ ਪੈਂਦਾ? ਨਾਗ ਕੀ ਤੁਰ ਪੈਂਦਾ ਇੱਥੇ 100 ਤੇਰੇ ਵਰਗਾ ਕੁੱਤਾ ਬਿੱਲਾ ਆ ਹੈਲੋ। ਵੀ ਭਾਈ ਆ ਇੱਥੇ ਆਉਂਦੇ ਆ ਚੋਰ ਨਾ ਲਾਂਬੇ ਹੋ ਕੇ ਤੇ ਫਿਰ ਉਹ ਫਰੂਟ ਤੋੜਦੇ ਆ। ਅਸੀਂ ਸਾਡੀ ਮਿਹਨਤ ਲੱਗੀ ਹੁੰਦੀ ਆ ਸਾਲ ਦੀ। ਹਾਂ ਜੀ, ਮਾਲੀ ਦਾ ਕੰਮ ਪਾਣੀ ਦੇਣਾ, ਭਰ ਮਸ਼ਕਾਂ ਪਾਵੇ। ਵਾਹ ਜੀ ਮਸ਼ਕ ਵਾਹ। ਕਿੱਥੇ ਤੇਰੀ? ਓਏ ਉਹ ਮਿਸਾਲ ਬਣੀ ਆ, ਹੁਣ ਮੈਂ ਮਸ਼ਕ ਲਿਆਵਾਂ ਘਰੋਂ। ਅੱਛਾ ਕਿੰਨੋ ਚਾਹੀਦਾ ਮਿੱਠਾ ਮੈਨੂੰ? ਹਾਂਜੀ ਇਹ ਪੱਕ ਗਿਆ, ਫੁੱਲ ਹੋ ਗਿਆ? ਇਹ ਭਾਈ ਸਾਰਾ ਤੁਸੀਂ ਕੋਈ ਆ ਵੇਖੋ, ਹਾਂ ਇੱਧਰ ਆਓ। ਹਾਂ ਇੱਧਰ ਉਹ ਆਹ ਕਿੰਨੇ ਵੇਖੋ ਮੈਂ ਲੱਗੇ ਤੁਹਾਨੂੰ ਸੰਤਰੇ ਨਾ। ਗੁੱਛਿਆਂ ਦੇ ਗੁੱਛੇ ਭਰੇ ਹੋਏ ਨੇ। ਆ ਭਾਈ ਇਹਦਾ ਚੈੱਕ ਕਰੋ। ਇਹ ਸਰਗੋਧੇ ਦੇ ਵਿੱਚ ਇਹਦਾ ਸੰਤਰੇ ਨੇ। ਸਾਈਜ਼ ਛੋਟਾ ਹੈ ਇਹਦਾ, ਹਾਂਜੀ ਛੋਟਾ ਸਾਈਜ਼ ਹੈ। ਤੁਹਾਡੀ ਕਿੰਨੀ ਵੇਸਟ ਆ? ਤੁਹਾਡੀ ਕਿੰਨੀ ਉਹ ਵੀਸ ਮਰੇ ਮੈਂ ਪੈਂਟ ਲੈਣ ਆਇਆ ਵਾਂ। ਤੇ ਸਾਈਜ਼ ਕਾਹਦਾ ਵਾ ਵੀ ਜਿੰਨਾ ਅਸੀਂ ਇੱਥੇ ਮਿਹਨਤ ਕੀਤੀ ਆ, ਘਾਟਾ ਵਾਧਾ ਮੌਸਮ ਆ ਨਾ ਭਾਈ, ਧੁੱਪ ਨਹੀਂ ਪੈਣ ਡਈ। ਹਲਕੀ ਜੀ ਧੁੱਪ ਹੋਵੇ, ਠੰਡ ਹੋਵੇ, ਫੇਰ ਇਹ ਨਾ ਵਾਵਾ ਸਾਰਾ ਬਣਦਾ ਆ। ਤੇ ਇਹ ਲਾ ਦੇ ਉਹ ਮੈਨੂੰ। ਉੱਥੇ ਲਾ ਦੇ, ਅਲਫੀ ਨਾ ਲਾ ਦੇਣਾ, ਹੁਣ ਤੇ ਟੁੱਟ ਗਿਆ। ਟੁੱਟ ਗਿਆ। ਟੁੱਟ ਗਿਆ? ਲਫੀ ਇਹ ਕਿੱਦਾਂ ਟੁੱਟ ਗਿਆ? ਆ ਤੇਰੇ ਸਾਹਮਣੇ ਤੋੜਿਆ, ਮੈਂ ਕਿਹੜਾ ਕਿੱਦਾਂ ਜਾਦੂ ਨਾਲ ਟੁੱਟ ਗਿਆ? ਤੋੜਿਆ। ਨਹੀਂ ਤੂੰ ਇਹ ਉੱਥੇ ਲਾ ਕੇ ਨਾ ਮੈਨੂੰ ਹੋਰ ਕੋਈ ਦੇ, ਉਹ ਉੱਥੋਂ ਵਧੀਆ ਜਿਹਾ। ਇਹ ਨਹੀਂ ਹੁੰਦਾ ਭਾ, ਮੈਂ ਤੋੜ ਬੈਠਾ, ਹੁਣ ਉਹਨੂੰ ਕਿੱਥੇ ਲਾਵਾਂ ਮੈਂ ਦੁਬਾਰਾ? ਕੋਈ ਫਰੂਟ ਫਰਾਟ ਲੈਣਾ ਵਾ, ਕੋਈ ਕਿੰਨੂ ਕਰਨ ਦਾ, ਕੋਈ ਸੌਦਾ ਪੱਤਾ ਕਰਨਾ। ਕਿੰਨੋ ਚਾਹੀਦਾ ਮੈਨੂੰ? ਜ਼ਿਆਦਾ ਮਾਲ ਚਾਹੀਦਾ ਮੈਨੂੰ, ਕਿੰਨੂੰ ਦਾ ਸੌਦਾ ਕਰਨਾ? ਜ਼ਿਆਦਾ ਚਾਹੀਦਾ। ਜ਼ਿਆਦਾ ਮਾਲ ਚਾਹੀਦਾ? ਹਾਂ ਹਾਂ। ਕੀ ਗੱਲ, ਕੋਈ ਕੋਲਾ ਕਿਸੇ ਦੇ ਘਰ ਚੋਂ? ਉਹ ਕੁੱਲਾਂ ਦਾ ਨਹੀਂ ਭਾਈ, ਇਹ ਬਾਹਰ ਦੇ ਮੁਲਕਾਂ 'ਚ ਜਾਂਦਾ ਨਾ। ਆਹੋ ਬਾਹਰ ਦੇ ਮੁਲਕਾਂ 'ਚ ਸਰਗੋਧੇ ਦਾ ਭਾਈ ਤੁਹਾਨੂੰ ਪਤਾ ਹੀ ਆ, ਫਿਰ ਪੂਰੀ ਦੁਨੀਆ ਦੇ ਪੂਰੀ ਮਾਲ ਦੁਨੀਆ ਜਾਂਦਾ 'ਚ। ਆ। ਇਸ ਲਈ ਮੈਂ ਨਾ ਬਾਹਰ ਲੈ ਕੇ ਜਾਣਾ ਸਾਰਾ ਕਿੰਨੋ। ਨਹੀਂ ਇੱਥੇ ਬਾਗ ਚੋਂ ਬਾਹਰ ਲੈ ਜਾਣਾ ਜਾਂ ਬਾਹਰ ਦੇ ਮੁਲਕ ਲੈ ਉਹ ਜਾਣਾ? ਬਾਹਰ ਦੇ ਮੁਲਕੋਂ ਭਾਈ ਲੰਡਨ ਜਾਣਾ ਸਾਰਾ ਮਾਲ। ਹਾਏ ਉੱਥੇ ਮੇਰਾ ਬੇਲੀ ਹੈਗਾ ਗੋਗਾ ਗੁਲਾਬ ਨਾਲ ਸਿੰਘ, ਸਹੀ ਜਾਂਦਾ। ਉਹਨੂੰ ਦੇਣਾ ਸਾਰਾ। ਉੱਥੇ ਫੈਕਟਰੀ ਆ ਉਹਦੀ। ਤੇ ਕੀ ਗੱਲ ਆਪ ਹੀ ਖਾਈ ਜਾਂਦਾ ਹੈ ਉਹ? ਵਾਹ ਵਾਹ ਵਾਹ। ਭਾਜੀ ਘਰ ਦੀ ਮੇਰੀ ਨਾ ਜਿਹੜਾ ਹਾਂ। ਮਾਰਸ਼ ਮਾਰ ਸੀ, ਤੇ ਉਹਨੇ ਨਾ ਨਾਸ਼ਤਾ ਨਹੀਂ ਬਣਾ ਕੇ ਦਿੱਤਾ ਸਹੀ।
ਅੱਛਾ ਫਿਰ ਇੱਥੇ ਕਿੰਨੂ ਇੱਕ ਦੋ ਖਾ ਲਈ ਇਹਨਾਂ ਦੇ ਕੰਮ ਸਿੱਧਾ ਹੋ ਜਾਂਦਾ। ਆਹੋ ਇਦਾਂ ਹੀ ਤੂੰ ਇੱਥੇ ਚਾਰ ਚੂਰ ਕੇ ਹੀ ਪਲ ਗਿਆ ਚਾਰ ਚੂਰ ਕਿੰਨੂ ਆਖੇ ਉਹ ਚਾਰ ਚੂਰ ਦਾ ਮਤਲਬ ਹੁੰਦਾ ਖਾ ਪੀ ਕੇ ਹੀ। ਕਰਿਆ ਮੈਂ ਨਹੀਂ ਮੈਂ ਕਿਹਾ ਡੰਗਰ ਅੱਛਾ ਮੇਰੀ ਗੱਲ ਸੁਣ, ਇਹ ਡਾਕਟਰ ਕਹਿੰਦੇ ਆ ਕਿ ਕਿੰਨੂ ਖਾਣਾ ਚਾਹੀਦਾ, ਇਹ ਚ ਵਿਟਾਮਿਨ ਸੀ ਹੁੰਦੇ ਆ ਅੱਛਾ ਹਨਾ। ਕਹਿੰਦੇ ਹੋਣਗੇ ਅਸੀਂ ਤੇ ਇੱਥੇ ਹੁੰਨੇ ਬਾਗਾਂ 'ਚ, ਸਾਨੂੰ ਪਤਾ ਡਾਕਟਰ ਕੀ ਜਾਂਦਾ ਓਏ ਹੈਲੋ ਗੱਲ ਤੇ ਸੁਣ, ਕਿੱਧਰ ਤੁਰਿਆ ਜਾਂਦਾ? ਹਾਂ ਮੈਂ ਲਾਹੌਰੋਂ ਆਇਆ ਯਾਰ। ਤੇ ਲਾਹੌਰੋਂ ਆਇਆ ਤੇ ਕੀ ਹੁਣ ਬੈੱਡ ਲਾ ਦਾਂ ਤੈਨੂੰ ਇੱਥੇ? ਨਹੀਂ ਮੈਨੂੰ ਆਪਣਾ ਇੱਕ ਬੂਟੇ ਨੂੰ ਕਿੰਨੇ ਕਿਲੋ ਲੱਗਦੇ ਆ? ਇਹ ਤੁਹਾਨੂੰ ਕਿੱਦਾਂ ਦੱਸਾਂ ਜੀ ਮੈਂ ਕਿੰਨੇ ਬੂਟੇ ਲੱਗਦੇ ਤੇ ਤੇਰਾ ਇੰਨਾ ਤਜਰਬਾ ਤੈਨੂੰ ਨਹੀਂ ਪਤਾ? ਉਹ ਤਜਰਬਾ ਭਾ ਕੁਦਰਤੀ ਸ਼ੈ ਆ, ਸਾਨੂੰ ਕੀ ਪਤਾ ਲੱਗਦਾ ਇੱਕ ਬੂਟੇ ਨੂੰ ਕਿੰਨਾ ਲੱਗਾ ਆ। ਤੂੰ ਮੁਲਾਜ਼ਮ ਆ ਜਾਂ ਮਾਲਕ ਹੈ? ਮੁਲਾਜ਼ਮ ਆ। ਗਿਣ ਕੇ ਆ ਇੱਕ ਇੱਕ ਕਿਲੋ ਗਿਣ ਕੇ ਸੌਂ ਜਾ ਕਰ, ਸਵੇਰੇ ਉੱਠ ਕੇ 1200 ਤੇ ਹੋਣਾ ਹੀ ਹੈ। ਹਾਂ ਇਹਨਾਂ ਦਾ ਹੋਊਗਾ ਯਾਰ 1200 ਤਾਂ ਗਿਣਿਆ ਕਰ। ਸਵਾਬ ਹੁੰਦਾ ਏਦਾਂ? ਬਹੁਤ ਲੱਗਾ ਸਵਾਬ ਨਹੀਂ, ਮੈਨੂੰ ਪਤਾ ਤੇ ਲੱਗੇ ਨਾ ਵੀ ਤੂੰ ਜੌਬ ਕਰ ਰਿਹਾ, ਨੌਕਰੀ ਆ ਤੇਰੀ। ਉਹ ਜੌਬ ਏਦਾਂ ਨਹੀਂ ਹੁੰਦਾ ਭਾ। ਹਾਂ ਤੇ ਜਦੋਂ ਅਸੀਂ ਮਾਲ ਲੋਕਾਂ ਨੇ ਨਾ ਕੁਹਾੜੀ ਮੋਢੇ ਤੇ ਐ ਰੱਖੀ ਜਿਵੇਂ ਲੱਕੜ ਵੱਢ ਨਹੀਂ ਹੁੰਦੇ ਰਾਸ਼ੇ, ਤੇ ਮੋਢੇ ਤੇ ਰੱਖੇ ਹੁੰਦੇ ਇਹਨਾਂ ਨੇ ਟੋਕੇ ਇਦਾਂ ਦੇ, ਤੇ ਲੱਗ ਹੀ ਰਿਹਾ ਲੱਕੜ ਵੱਢਣ ਵਾਲਾ। ਲਾਉਂਦਾ ਨਾ ਆਹੋ ਉਦੋਂ ਫੇ ਆਪੇ ਲੱਗ ਜਾਂਦਾ ਹਿਸਾਬ ਵੀ ਕਿੰਨਾ ਕਿਹੜੇ ਬੂਟੇ ਤੋਂ ਕਿੰਨਾ ਲੱਥਾ ਆ। ਤੇ ਇੱਕ ਬੂਟਾ ਕਿੰਨੇ ਦਾ? ਅੱਲਾ ਇੱਕ ਬੂਟਾ ਨਹੀਂ ਹੁੰਦਾ, ਇਹ ਮਾਲ ਦੇ ਪੈਸੇ ਹੁੰਦੇ ਭਾਈ। ਲੋਕੀ ਬਾਗ ਵੀ ਲੈ ਲੈਂਦੇ ਪਹਿਲਾਂ ਹੀ, ਪੂਰਾ ਪੂਰਾ ਬਾਗ ਹੀ? ਪੂਰਾ ਬਾਗ ਦਾ ਸੌਦਾ ਕਰ ਲੈਂਦੇ ਆ, ਫਿਰ ਉਹ ਆਪਣੇ ਬੰਦੇ ਰੱਖ ਲੈਂਦੇ ਆ ਗਾਂ। ਹਾਂ ਇਹਦਾ ਜੂਸ ਵੀ ਬਣਦਾ ਨਾ? ਆਹ ਹੋਰ ਕੀ ਕੀ ਬਣਦਾ ਇਹਦਾ? ਇਦਾਂ ਕਿਦਾ ਨਹੀਂ ਜੂਸ ਬਣਦਾ, ਇੱਕ ਜਾਣਾ ਹੀ ਲੋੜ। ਉਹ ਨਹੀਂ ਬਾਹਰ ਭੇਜਣਾ ਯਾਰ ਲਾਹੌਰ, ਤੇ ਮੈਂ ਮਤਲਬ ਵਿੱਚੋਂ ਰੱਖਾਂਗਾ ਥੋੜੇ ਜਿਹਾ ਖਾਣ ਪੀਣ ਲਈ। ਆਹੋ ਭਾਈ ਆ ਵੇਖ ਲਓ, ਆਜੋ ਆ ਬੂਟਿਆਂ ਦੇ ਵੇਖ ਲਓ ਤੁਸੀਂ ਗਰੋਥ। ਆਹ ਥੋੜਾ ਜਿਹਾ ਵੱਡਾ ਹਨਾ, ਆਹ ਥੋੜਾ ਜਿਹਾ ਫੁੱਲਿਆ ਲੱਗਦਾ। ਆ ਬਸ ਕਿਸੇ ਪਾਸੇ ਧੁੱਪ ਜ਼ਿਆਦਾ ਪੈ ਜਾਂਦੀ ਆ ਨਾ ਤੇ ਉਹ ਜਲਦੀ ਹੋ ਜਾਂਦਾ ਆ ਨਾ। ਮੈਨੂੰ ਕਹਿੰਦਾ ਸਾਰੇ ਸਰਗੋਧੇ ਦੀ ਧੁੱਪ ਤੇਰੇ ਤੇ ਪੈ ਰਹੀ ਆ। ਇਹ ਵਿਟਾਮਿਨ ਸੀ ਹੁੰਦੇ ਆ, ਤੇਰੇ ਸਾਰੇ ਹੀ ਮੁੱਕੇ ਆ। ਤੈਨੂੰ ਤੇ ਹੈਪਾਟਾਈਟਸ ਸੀ ਲੱਗਣ ਦਿਆ। ਬੰਦੀ ਭਾ ਗੱਲ ਕਰ, ਬੜੀ ਭੈੜੀ ਬਿਮਾਰੀ ਆ ਜਿਹਦਾ ਨਾਂ ਲੈਣ ਡਿਆ। ਆਹ ਤੇ ਖਾਇਆ ਕਰਨਾ ਤੂੰ ਹੁਣ। ਨਹੀਂ ਨਹੀਂ ਖਾਣੇ ਆ ਬਸ ਹੁਣ ਏਦਾਂ ਇੱਕ ਅੱਧਾ ਹੀ ਹੁੰਦਾ ਖਾਣਾ, ਅਸੀਂ ਕਿਹੜਾ ਕੋਈ। ਜਦੋਂ ਸ਼ੈ ਬਹੁਤੀ ਹੋਵੇ ਨਾ ਭਾਈ ਫਿਰ ਦਿਲ ਭਰ ਜਾਂਦਾ ਵੇਖ ਕੇ। ਤੇਰੇ ਵੱਲ ਦੇਖ ਕੇ ਜਿੱਦਾਂ ਮੇਰਾ ਭਰ ਗਿਆ ਵੀ ਮਾਲੀ ਦੇਖੋ ਕੀ ਰੱਖਿਆ। ਤੇਰੀ ਵਜ੍ਹਾ ਤੋਂ ਵੀ ਕਈ ਬੂਟੇ ਸੁੱਕ ਰਹੇ ਆ। ਤੇਰੀ ਤੂੰ ਹੱਥ ਲਾਉਣਾ ਕਿੰਨੂਆਂ ਨੂੰ? ਇਹ ਹੱਥ ਹੀ ਲਾਉਣਾ, ਹੁਣ ਮੈਂ ਮੂੰਹ ਨਾਲ ਰਖਵਾਲੀ ਕਰਦਾ ਉਹਨਾਂ ਦੀ। ਤੇ ਹੀ ਨਹੀਂ ਵਧਣ ਦਾ ਫਿਰ। ਨਹੀਂ ਭਾਈ ਉਹ ਸਾਡੇ ਜਿਹੜੇ ਮਾਲਕ ਆ ਨਾ, ਹਾਂਜੀ ਤੇ ਉਹਨਾਂ ਦਾ ਸਾਡੇ ਚੌਰੀ ਨਵਾਜ਼ ਭਾਈ ਜਿਹੜੇ ਆ, ਚੌਰੀ ਨਵਾਜ਼ ਸਾਹਿਬ। ਹਾਂਜੀ ਹਾਂ ਉਹ ਫਿਰ ਸਾਨੂੰ ਸਾਰਾ ਕਹਿੰਦੇ ਆ ਵੀ ਖਾਦ ਚਾਹੀਦੀ ਆ, ਤੁਹਾਨੂੰ ਕੋਈ ਸਪਰੇਅ ਚਾਹੀਦੀ ਆ, ਹਾਂ ਹਾਂ। ਉਹ ਦਿੰਦੇ ਆ, ਅਸੀਂ ਪਾ ਦਿੰਦੇ ਆ ਗਾਂ। ਆ ਛਿਲਕੇ ਇੱਥੇ ਸੁੱਟਦੇ ਆ? ਛੁੱਟਦੇ ਹੁਣ ਮੈਂ ਡਸਟਬਿਨ ਲਿਆਦਾ ਤੈਨੂੰ ਘਰੋਂ, ਇੱਥੇ ਏਦਾਂ ਹੀ ਸੁੱਟੀ ਦੇ। ਇਹ ਫੇਰ ਉੱਗ ਪੈਣਗੇ ਨਾ? ਉਹ ਇੱਥਾ ਨਹੀਂ ਉੱਗਦੇ, ਬੀਜ ਲਾਈਦਾ ਵਾ। ਕੀ ਤੂੰ ਛੇਤੀ ਨਾ ਵਧਾਉਣ ਡਿਆ ਬੂਟਿਆਂ ਨੂੰ। ਆਇਓ ਭਾਈ ਆ ਵੇਖ ਲਓ, ਆ ਲੱਗਾ ਵਾ ਇੱਧਰ ਵੀ ਬੂਟੇ, ਸਾਰਾ ਬਾਗ ਜਿਹੜਾ ਆ ਨਾ। ਹਾਂ ਹਾਂ ਆ ਜਿਹੜਾ ਮੈਂ ਬੜੀ ਰੀਝ ਨਾਲ ਬੂਟਾ ਲਾਇਆ ਸੀ, ਆ ਜਿਹੜਾ ਨਾ ਜੀ ਗੋਗਾ ਬੜੀ ਰੀਝ ਨਾਲ। ਇਹ ਤੂੰ ਹੱਥੀ ਲਾਏ ਸਾਰੇ? ਮੈਂ ਕਹਿੰਦਾ ਵੀ ਇਹ ਨਿੱਕੇ ਨਿੱਕੇ ਹੀ ਜਦੋਂ ਦਾ ਮੈਂ ਇਹਨਾਂ ਨੂੰ ਪਾਲਣ ਡਿਆ, ਬੱਚਿਆਂ ਵਾਂਗੂ? ਬੱਚਿਆਂ ਵਾਂਗੂ ਹੀ ਪਾਲੀਦਾ ਜੀ। ਅੱਛਾ ਉਰੇ ਆ ਗੱਲ ਸੁਣ, ਇਹ ਕਿਸੇ ਹੋਰ ਨੇ ਲਾਏ, ਉਹ ਜਿਹੜੇ ਸੁੱਕੇ ਨੇ ਨਾ ਉਹ ਤੂੰ ਲਾਏ ਆ। ਕੀ ਨਾਂ ਕੀ ਤੁਹਾਡਾ ਭਾਜੀ? ਮੇਰਾ ਨਾਮ ਭਾਈ ਗੋਗਾ ਆ, ਸਾਰੇ ਪਿੰਡ 'ਚ ਮੈਨੂੰ ਗੋਗਾ ਹੀ ਆਂਦੇ ਆ। ਗੋਗਾ ਮਾਲੀ? ਆਹੋ ਮਾਲੀ ਕਹਿ ਲੋ, ਮੁਲਾਜ਼ਮ ਦਾ ਕਿਹੜਾ ਨਾਂ ਹੁੰਦਾ ਭਾਈ ਕੋਈ? ਨਹੀਂ ਬਾਗਾਂ ਦੀ ਰਖਵਾਲੀ ਤੇ ਮਾਲੀ ਕਰਦੇ ਆ ਨਾ। ਹਾਂਜੀ ਮਾਲੀ ਕਰਦੇ ਆ, ਅਸੀਂ ਮਾਲੀ ਆ। ਮੈਂ ਉਹਨਾਂ ਨੂੰ ਕਹਿਣਾ ਤੁਸੀਂ ਨਾ ਕਿੰਨੂਆਂ ਦੀ ਰਖਵਾਲੀ ਗਿੱਦੜ ਬਾਤਾ ਗਿੱਦੜ ਸਾਲ ਹੁੰਦੀ ਹੈ ਐ ਨਹੀਂ ਫਿਰ ਸਹੀ ਹੋਰ ਕੁਝ ਦਿਖਾ ਸੁਣਾਓ, ਮੈਂ ਤੁਹਾਨੂੰ ਭਾਈ ਤਗੜੇ ਬੂਟੇ ਸਿਹਤਮੰਦ ਜਿਹੜੇ ਆ ਨਾ, ਆਹੋ ਉਹ ਵੀ ਹੈ ਸਾਡੇ ਕੋਲ ਅੱਗੇ, ਜਿਨ੍ਹਾਂ ਦੇ ਨਾ ਪੂਰਾ ਜਿਹੜਾ ਵਜਨ ਪੂਰਾ ਹੋਇਆ ਆ। ਹਾਂ ਹਾਂ ਕੁਛ ਹੁੰਦੇ ਵਿੱਚੋਂ ਸੁੱਕ ਸੱਕ ਜਾਂਦੇ ਆ। ਆਹੋ ਇਦਾਂ ਹੀ ਆ, ਪਰ ਕੁਦਰਤ ਆ ਸਾਰੀ, ਕੋਈ ਹਰੇ ਹੋ ਜਾਂਦੇ ਕੋਈ ਸੁੱਕ ਜਾਂਦੇ ਨੇ, ਲੇਕਿਨ ਰਖਵਾਲੀ ਕਰੀਏ ਤਾਂ ਫਿਰ ਸਹੀ ਰਹਿੰਦੇ ਆ। ਆਹੋ ਰਖਵਾਲੀ। ਤੇ ਆ ਨਮਕ ਤੇ ਦੇ ਥੋੜਾ ਜਿਹਾ। ਉਹ ਨਮਕ ਭਾਈ ਰੇੜੀਆਂ ਤੇ ਹੁੰਦਾ ਵਾ, ਤੈਨੂੰ ਇੱਥੇ ਬਾਗ ਚੋਂ ਕਿਹੜਾ ਨਮਕ ਦੇਣਾ ਆ ਇਹ? ਤੇਰਾ ਬਲੱਡ ਘਟਿਆ ਤੈਨੂੰ ਨਮਕ ਦਵਾਂ ਨਾਲ? ਨਹੀਂ ਕਹਿੰਦੇ ਨਮਕ ਲਾ ਕੇ ਖਾਈਏ ਨਾ ਤੇ ਹੋਰ ਮਜ਼ਾ ਆਉਂਦਾ। ਆਇਓ ਭਾਈ ਮੈਂ ਵਿਖਾਉਣਾ ਤੁਹਾਨੂੰ। ਹਾਂ ਤੁਸੀਂ ਹੁਣ ਬਾਗ ਬੂਗ ਦਾ ਸੌਦਾ ਕਰਨਾ ਆ, ਲੱਗੇ ਬਾਗ ਦਾ ਹੀ ਕਰਨਾ ਆ, ਜਾਂ ਤੁਸੀਂ ਕੋਈ ਤੜਾਈ ਕਰਨੀ ਆ ਆਪ? ਤੜਵਾਈ ਕੀ ਹੁੰਦੀ ਆ? ਉਹ ਭਾਈ ਜਦੋਂ ਅਸੀਂ ਫਲ ਤੋੜੀਦਾ ਨਾ, ਆਹੋ ਕੁਝ ਫਲ ਦਾ ਕਰਦੇ ਆ। ਆ ਯਾਰ ਦੇਖ ਕਿੱਡੇ ਸੋਹਣੇ। ਅੱਲਾਹ ਤਾਲਾ ਆਪਣੀ ਕੁਦਰਤ ਤੋਂ ਹੀ ਪਛਾਣਿਆ ਜਾਂਦਾ ਹੈ। ਹਾਂਜੀ ਹਾਂਜੀ। ਹੁਣ ਕਿੱਥੇ ਕੁ ਮੈਨੂੰ ਫਰਾਈ ਜਾਂਦਾ?
ਰਾਈ ਨਹੀਂ ਜਾਂਦਾ ਭਾਈ, ਤੁਹਾਨੂੰ ਮੈਂ ਲੈ ਕੇ ਜਾਣਾ ਜਿੱਥੇ ਨਾ ਭਾਈ ਜਿੱਥੇ ਮੋਟਾ ਫਲ ਲੱਗਿਆ ਨਾ ਆਹੋ ਉੱਥੇ ਤੁਹਾਨੂੰ ਲੈ ਕੇ ਜਾਣਾ ਮੈਂ। ਉੱਥੇ ਲੈ ਕੇ ਚੱਲ। ਫਲ ਤਾਂ ਬਹੁਤ ਲੱਗਾ। ਅੱਛਾ ਇਹ ਜਿਹੜਾ ਜੂਸ ਆ ਉਹ ਲਿਆਕਤ ਹੂੰ ਓਏ ਆ ਵਿਖਾਉਣਾ ਜੋ ਇਹਨਾਂ ਨੂੰ, ਆ ਬਾਊ ਆਏ ਆ ਸ਼ਹਿਰੋਂ। ਕੀ ਵਿਖਾਉਣਾ? ਓਏ ਬਾ ਆਹੋ ਆਹੋ ਉਹ ਲੱਸੀ ਪਾਣੀ ਦਾ ਰਹਿਣ ਦਿਓ। ਰਹਿਣ ਦਿਓ। ਤੇ ਆਹੋ ਹੁਣ ਤੁਸੀਂ ਪੀ ਕੇ ਹੀ ਆਏ ਹੋ। ਨਹੀਂ ਮੇਰਾ ਕਿਨੋਂ ਨਾ ਹੀ ਢਿੱਡ ਭਰ ਗਿਆ। ਆ 3 ਗਲਾਸ ਜੂਸ ਦੇ ਨਿਕਲੇ ਇਹਦੇ ਚੋਂ। 3 ਗਲਾਸ ਗ੍ਰੈਂਡਰ ਨਾਲ ਲਈ ਫਿਰਦਾ। ਇਹ ਸਾਰੇ ਬਾਗ ਉਹਨਾਂ ਦੇ ਹੀ ਆਪਣਾ? ਹਾਂਜੀ ਇਹ ਚੌੜੀ ਨਵਾਜ਼ ਸਾਹਿਬ ਦੇ ਆ ਜੀ ਸਾਰੇ ਬਾਗ। ਅੱਛਾ ਅਸੀਂ ਜੀ ਇੱਥੇ ਭਾਈ ਅਸੀਂ ਸ਼ੁਰੂ ਤੋਂ ਨਾ ਚੌੜੀ ਨਵਾਜ਼ ਦੇ ਮੁਲਾਜ਼ਮ ਆ ਜੀ। ਮੇਰਾ ਦਾਦਾ ਵੀ ਇੱਥੇ ਹੀ ਸੀ ਜੀ। ਸੀ? ਆਹੋ ਜੀ। ਹੁਣ ਕਿੱਥੇ ਆ? ਹੁਣ ਤੇ ਹੁਣ ਇੱਥੇ ਕਿਤੇ ਬੂਟੇ ਥੱਲੇ ਦਫਨਾਤਾ। ਕਬਰਿਸਤਾਨ ਦਫਨਾਇਆ ਜੀ। ਬੂਟੇ ਥੱਲੇ ਕਿਉਂ ਦਫਨਾਇਆ? ਏਡਾ ਹੀ ਉਹਨਾਂ ਨੂੰ ਕਿੰਨੂਆਂ ਨਾਲ ਪਿਆਰ ਹੋ ਗਿਆ। ਆਹ ਭਾਈ ਵੇਖੋ ਆ ਫਲ ਜਿਹੜਾ ਹੈ ਨਾ, ਆਹ ਸਾਈਜ਼ ਵੱਡਾ ਹੈ ਨਾ। ਸਾਈਜ਼ ਵੱਡਾ ਆ। ਆ ਵੇਖ ਲੈ ਤੂੰ ਵੈਸੇ ਨਾ, ਕਿੰਨਾ ਫਲ ਲੱਗਾ ਨਾ। ਬਹੁਤ ਤੇ ਭਰਮਾ ਜਿਹੜਾ ਫਲ ਲੱਗਾ ਹੈ। ਇਹ ਭਾਵੇਂ ਸੰਤਰੇ ਦੇ ਬੂਟੇ ਚਾਹੇ ਬਾਗ 'ਚ ਹੋਣ ਚਾਹੇ ਘਰ ਹੋਣ, ਫਲ ਸੇਮ ਲੱਗਦਾ ਹੈ ਫਲ ਨਾ। ਸੇਮ ਆ। ਚੰਗਾ ਲੈ ਕੇ ਬੰਦੇ ਆ ਜਾਣੇ ਉਹ ਆ। ਨਾ ਇਹ ਨਾ ਕਰੀ, ਤੇਰੀ ਮਿਹਰਬਾਨੀ। ਸਰਗੋਤੇ ਦੇ ਬੰਦੇ ਚੰਗੇ ਹੁੰਦੇ ਨੇ, ਤੂੰ ਲੜਾਕਾ ਹੀ ਲੱਗਣਾ ਮੈਨੂੰ। ਤੂੰ ਦੇ 3 ਬੂਟੇ, ਆਪਣੇ ਪੈਸੇ ਲੈ ਤੇ ਤੈਨੂੰ ਕੀ? ਹਾਂਜੀ ਆ 3 ਬੂਟੇ ਪੁੱਟ ਦੇ। ਉਹ ਕਿੱਥੋਂ ਪੁੱਟਦਾ? ਫੁੱਲ ਲੱਗਾ ਆ ਗੁਲਾਬ ਦਾ ਜਿਹੜਾ ਤੈਨੂੰ ਪੁੱਟਦੇ ਆ। ਤੇ ਮਿਹਨਤ ਹੁੰਦੀ ਆ। ਤੇ ਕਿੰਨੋਂ ਵੇਚਣਾ ਨਹੀਂ ਤੂੰ? ਉਹ ਵੇਚਣਾ ਕਿੰਨੂੰ ਵੇਚਣਾ ਕਿ ਤੈਨੂੰ ਜੜੋਂ ਕੱਢਦਾ ਹੁਣ ਮੈਂ ਸਾਰਾ ਫਰੂਟ। ਨਹੀਂ ਤੇ ਮੈਂ ਇੰਜ ਲੈ ਕੇ ਜਾਣੇ, ਮੈਂ ਤਾਜ਼ੇ ਲੈ ਕੇ ਜਾਣੇ, ਫਰੈਸ਼ ਲੈ ਕੇ ਜਾਣੇ ਆ। ਜਦੋਂ ਮੈਂ ਕਿੰਨੋਂ ਲੈ ਲੈਣੇ ਆ ਤੇ ਬੂਟਾ ਮੈਂ ਇੱਥੇ ਛੱਡ ਜਾਵਾਂ? ਯਾਰ ਪਾਗਲ ਆ ਤੂੰ। ਨਹੀਂ ਪਾਗਲ ਆ ਮੈਂ ਵੀ ਤੁਹਾਨੂੰ ਬੂਟੇ ਪੁੱਟਦਾ ਤੇ ਮੁੜ ਕੇ ਬੰਨ ਲੈਣ। ਚੌੜੀ ਨਵਾਜ਼ ਮੈਨੂੰ ਬੰਨ ਲਵੇ ਉੱਥੇ ਡੇਰੇ। ਹੈ ਐਵੇਂ ਬੰਨ ਲਿਆ? ਉਹਨੇ ਕਿਹਾ ਜੀ 3 ਬੂਟੇ ਵੇਚ ਗਏ ਆ। ਯਾਨੀ ਕਿ ਮਹੀਨੇ 'ਚ ਮੈਂ ਬਾਗ ਖਾਲੀ ਕਰਦਾ ਹੈ। ਫੁੱਲੇ ਕਣਕ ਲਾ ਲਈਏ ਇਹਦੇ 'ਚ। ਉਹ ਨਹੀਂ, ਉਹ ਬਾਅਦ ਚ ਜਾਵਾਂਗਾ ਫੇਰ ਉੱਥੇ ਲਾ ਦੀ ਕਿੰਨੋਂ। ਵਾਹ ਵੀ ਵਾਹ, ਬੱਲੇ ਵੀ ਏਡੀ ਐਮਰਜੈਂਸੀ ਨਹੀਂ ਉੱਗਦੇ। 20 ਸਾਲ ਹੋ ਜਾਂਦੇ ਆ ਬੂਟੇ ਨੂੰ ਲੱਗਿਆ। ਕਿੰਨੀ ਦੇਰ ਹੋ ਗਈ ਤੈਨੂੰ ਬਾਗਾਂ 'ਚ ਕੰਮ ਕਰਦਿਆਂ? ਮੈਨੂੰ ਤੇਰਾ ਦਾਦਾ ਵੀ ਬਾਗ 'ਚ ਹੀ ਹੁੰਦਾ ਸੀ? ਦਾਦਾ ਵੀ ਬਾਗ 'ਚ ਹੁੰਦਾ ਸੀ। ਪਿਓ ਵੀ ਬਾਗ 'ਚ ਹੀ? ਪਿਓ ਵੀ ਬਾਗ 'ਚ ਹੁੰਦਾ ਸੀ। ਤੁਸੀਂ ਤੋਤੇ ਸੀ ਬਾਗ 'ਚ ਹੀ ਰਹਿੰਦੇ? ਛੋਟੇ ਨਹੀਂ ਅਸੀਂ ਮੁਲਾਜ਼ਮ ਆ ਉਹਨਾਂ ਦੇ। ਕਹਿੰਦਾ ਤੁਸੀਂ ਚੰਗੀ ਪੁਸ਼ਤੀ ਤੋਤੇ। ਮੁਲਾਜ਼ਮ ਆ। ਆ ਤੇ ਫਿਰ ਗਾਹਕ ਆਇਆ ਵਾ ਐਡੀ ਦੂਰੋਂ ਤੇ ਤੂੰ ਪੁੱਟ ਤੈਨੂੰ ਕਿ ਮੈਂ ਨਾਲ ਹੱਥ ਪਵਾਉਣਾ? ਚੱਲ ਗਾਂ ਉਹ ਹੱਥ ਪਵਾਉਣਾ ਵਾ ਤੂੰ, ਪੰਡ ਰਖਾਉਣੀ ਆ ਖੋਤੇ ਤੇ ਹੱਥ ਪਵਾਏਗਾ ਤੂੰ। ਨਹੀਂ ਕਿੰਨੀ ਕੁ ਦੇਰ ਲੱਗਣੀ ਆ ਪੁੱਟਣ ਤੇ? ਉਹ ਭਾਈ ਏਦਾਂ ਨਹੀਂ ਹੁੰਦੇ। ਅਸੀਂ ਤੈਨੂੰ ਉਧਰ ਫਲ ਦੀ ਗੱਲ ਕਰ ਲਵੋ। ਆ ਬੂਟੇ ਲੱਗੇ ਤੁਹਾਡੇ ਸਾਹਮਣੇ ਸਾਰੇ। ਹਾਂ ਆ ਵੇਖ ਲਓ ਕਿੱਡਾ ਸੋਹਣਾ ਫਲ ਆ। ਆ ਵੇਖੋ ਇੱਧਰ। ਨਹੀਂ ਇਸੇ ਲਈ ਤਾਂ ਮੈਨੂੰ ਪਸੰਦ ਆਇਆ। ਮਾਸ਼ਾਅੱਲਾ ਅੱਛਾ ਹੈਗਾ। ਪੁੱਟ ਯਾਰ ਤੂੰ ਚੱਲ ਥੱਲੇ। ਉਹ ਖਲੋ ਜਾ ਖਲੋ ਜਾ। ਕੀ? ਕੁਹਾੜੀ ਨਾ ਖਾ ਲਈ, ਉਹ ਤੋਂ ਕੁਹਾੜੀ ਵਰਗਾ ਮੂੰਹ ਆ ਤੇਰਾ ਆਪਣਾ। ਘੋੜੀ ਵਰਗਾ। ਅਸੀਂ ਸ਼ਹਿਰੀ ਕਿੱਜੇ ਚੱਲ ਪੁੱਟ। ਪਿੰਡਾਂ ਵਾਲੇ ਨੇ ਤੁਹਾਨੂੰ ਪਤਾ ਨਹੀਂਗਾ। ਆਹੋ। ਅਸੀਂ ਲੱਤਾਂ ਲਾ ਦੇਣੇ ਮਿੰਟ 'ਚ। ਕੀ ਨਾਂ? ਗੋਗਾ ਦੱਸਿਆ ਸੀ? ਆਹੋ ਕੀ ਕਹਿੰਦਾ? ਗੋਗਾ ਹੀ ਰਹਿ। ਲੱਤਾਂ ਲਾ ਦਿੰਦੇ। ਗੋਗਾ ਹੀ ਰਹਿਣ ਦੇ। ਮੇਰੀ ਗੱਲ ਸੁਣ, ਚਲੋ ਥੱਲੋਂ ਨਹੀਂ ਨਾ ਪੁੱਟਣੇ ਹੂੰ ਤੇ ਇੱਥੋਂ ਵੱਢ ਦੇ ਮੈਨੂੰ। ਇੱਥੋਂ ਵੱਢ ਦੇ। ਉਹ ਥੱਲੇ ਦਾ ਥੱਲੇ ਰਹਿ ਜਾਏਗਾ। ਇੱਥੋਂ ਵੱਢ ਕੇ ਦੇ ਦੇ ਚੱਲ। ਤੇਰੀ ਕਿਹੜਾ ਲੱਕੜਹਾਰਾ ਤਬੀਅਤ ਹੋਈ ਆ ਤੈਨੂੰ ਮੈਂ ਵੱਢਦਾ ਵਾ ਸਾਰੇ ਹੀ ਦਰਖਤ। ਕਿਉਂ? ਹੈਂ? ਉਹ ਭਾਜੀ ਇੱਥੇ ਉਹ ਯਾਰ ਇੱਥੇ ਫੇਰ ਉਗਾਉਣੇ ਆ। ਸੁਣਿਆ ਇੰਜ ਨਹੀਂ ਹੁੰਦਾ। ਇਹ ਅਸੀਂ ਮਿਹਨਤਾਂ ਕੀਤੀਆਂ ਕਿ ਤੁਹਾਨੂੰ ਜੜੋਂ ਵੱਢ ਕੇ ਦੇ ਦਈਏ। ਤੇ ਮੈਂ ਪੈਸੇ ਨਹੀਂ ਦੇ ਰਿਹਾ। ਪੈਸੇ ਦੇ ਇਦਾਂ ਤੇ ਪੈਸੇ ਨਹੀਂ ਵਾਰੇ 'ਚ ਸਾਡੇ। ਅਸੀਂ ਨੌਕਰੀਓਂ ਨਿਕਲਣਾ ਵਾ, ਮੁੜ ਕੇ ਘਰ ਵੀ ਜਾਊਗਾ ਸਾਰਾ ਖਾਨਦਾਨ। ਅਸੀਂ ਕਿੱਥੇ ਜਾਣਾ ਹੈ? ਤੇ ਬੱਚੇ ਬੁੱਚੇ ਵੀ ਇੱਥੇ ਹੀ ਰਹਿੰਦੇ ਆ? ਬੱਚੇ ਵੀ ਇੱਥੇ ਹੀ ਰਹਿਣੇ ਔਰ ਬੱਚਿਆਂ ਨੇ ਕਿੱਥੇ ਰਹਿਣਾ? ਬੇਗਮ ਵੀ ਇੱਥੇ ਹੀ? ਬੇਗਮ ਦਾ ਏਡਾ ਕਹੇ ਉਹ ਪੁੱਛਣ ਡਿਆ ਵਾ। ਨਹੀਂ ਜਦੋਂ ਬੱਚੇ ਆ ਤੇ ਬੇਗਮ ਰੁੱਸ ਕੇ ਗਈ ਤੇਰੀ? ਉਹ ਵੀ ਇੱਥੇ ਹੀ ਹੋਣੀ ਆ। ਆਰਾਮ ਨਾਲ ਬੱਚਿਆਂ ਦੀ ਗੱਲ ਕਰ। ਹਾਂ ਮਾਮਾ ਲੱਗਦਾ ਤੂੰ ਬੇਗਮ ਦਾ। ਉਹ ਬੱਚੇ ਬੇਗਮ ਚੋਂ ਹੀ ਹੋਏ, ਕੁਰਾਨਦਾਦੀ ਚ ਹੋਏ ਬੱਚੇ। ਕਰ। ਚੱਲ ਮੇਰਾ ਭਰਾ ਨਾ ਸਕੂਨ ਕਰ। ਦੇ ਪੁੱਟ ਕੇ ਮੈਨੂੰ ਨਾ ਦਰਖਤ ਤੇ ਮੈਂ ਜਾਵਾਂ। ਉਹ ਕਿਹੜਾ ਤੂੰ ਹਰਕੁਲੀਸ ਆ ਗਿਆ ਵਾ ਤੈਨੂੰ ਦਰਖਤ ਪੁੱਟ ਕੇ ਦੇ ਦਾਂ? ਏਦਾਂ ਨਹੀਂ ਹੁੰਦੀ। ਚੱਲ ਨਹੀਂ ਇੱਥੋਂ ਵੱਢ ਦੇ ਫਿਰ। ਕੁਹਾੜੀ ਦੇ ਤੇਰੇ ਕੋਲ ਆ, ਇੱਥੋਂ ਲਾ ਦੇ, ਮੈਂ ਲੈ ਜਾਂਦਾ ਵਾ। ਤੈਨੂੰ ਕਿੰਨੇ ਪਾਗਲ ਨੇ ਆਖਿਆ ਵਾ ਵੀ ਇਹ ਜਿਹੜੇ ਬੂਟੇ ਆ ਇੰਜ ਪੁੱਟ ਕੇ ਦੇਈਦੇ ਆ? ਤੂੰ ਆਪ ਗਿਆ ਵੀ ਬਾਗਾਂ ਦੇ ਬਾਗ ਲੋਕ ਖਰੀਦ ਲੈਂਦੇ ਆ। ਉਹ ਖਰੀਦ ਲੈਂਦੇ ਆ ਭਾਈ, ਫਲ ਖਰੀਦਦੇ ਆ। ਪੁੱਟਦੇ ਥੋੜੀ। ਇਹ ਨਹੀਂ ਹੁੰਦਾ ਇਹਨੂੰ ਫਲ ਹੀ ਲੱਗਾ ਵਾ। ਇਹਨੂੰ ਕੀ ਲੱਗਾ? ਡਾਲਰ ਲੱਗੇ ਆ? ਫਲ ਹੀ ਲੱਗਾ। ਤੁਹਾਡਾ ਅਕਲ ਨਾਲ ਕੰਮ ਨਹੀਂ ਕਰਦੀ ਲੱਗਦਾ। ਚੱਲ ਇਹ ਕਰ, ਤੂੰ ਇੰਜ ਕਰਕੇ ਲਾ ਕੇ ਮੈਨੂੰ ਦੇ ਦੇ ਇੱਥੋਂ ਵੱਢ ਕੇ। ਐਸੀ ਜਦੋਂ ਖਾ ਲਾਂਗੇ ਨਾ, ਮੈਂ ਤੈਨੂੰ ਇਦਾਂ ਹੀ ਦਰਖਤ ਵਾਪਸ ਲਿਆ ਦਿਆਂਗਾ। ਕਿਆ ਬਾਤ ਆ। ਉਂਝ ਤਾਂ ਉਂਝ ਫੇਰ ਲੱਗ ਜੂਗਾ। ਹੈ ਅਗਲੀ ਵਾਰੀ ਫੇਰ ਉਹਨੂੰ ਫਲ ਲੱਗ ਜੂਗਾ। ਨਹੀਂ ਲੱਗਦਾ ਏਦਾਂ? ਏਦਾਂ ਨਹੀਂ ਲੱਗਦਾ ਭਾ। ਤੂੰ ਮੈਨੂੰ ਮਾਲਕ ਨਾ ਮਿਲਾ ਯਾਰ। ਤੂੰ ਮੇਰਾ ਖਿਆਲ ਤੇਰੀ ਤਬੀਅਤ ਨਹੀਂ, ਤੂੰ ਉਹਨਾਂ ਨੂੰ ਨਾ ਘਾਟਾ ਪਵਾਉਣਾ ਵਾ। ਉਹ ਘਾਟਾ ਨੇ ਮਾਲਕਾਂ ਨੂੰ ਵੀ ਤੁਹਾਨੂੰ ਮਿਲਾ ਦੇਣਾ। ਇੰਜ ਭਾਈ ਹੁੰਦਾ ਨਹੀਂਗਾ। ਏਦਾਂ ਕੋਈ ਬੰਦਾ ਨਹੀਂ ਦੁਨੀਆ ਦੇ ਜਿਹੜਾ ਭਾਜੀ ਇਹ ਜੋ ਹੁੰਦਾ ਜੇ, ਯਕੀਨ ਕਰੋ। ਨਕਲਾਂ ਕੋ ਲਾਉਣਾ ਕਰਦਾ।
ਕਾਪੀਆਂ ਤੇਰੀਆਂ ਤੂੰ ਭਾਈ ਦਮਰਾ ਨਾ ਤੇਰੀ ਕਾਪੀ ਕਰਨੀ ਮੈਂ ਜਾਂ ਤੂੰ ਸ਼ਾਨ ਆ ਤੇਰੀ ਕਾਪੀ ਕਰ ਰਿਹਾ ਮੈਂ ਜਾਂ ਟੁਰ ਜਾਓ ਇੱਥੇ ਕੋਈ ਨਹੀਂ ਅਸੀਂ ਸਾਨੂੰ ਕੰਮ ਕਰਨ ਦਿਓ ਮੈਂ ਛਿੱਟੀਆਂ ਵੱਢਣੀਆਂ ਵਾ ਜਿਹੜੀਆਂ ਪਰੇ ਹੋ ਜਾਓ ਉਹ ਠਹਿਰ ਜਾ ਹੁਣ ਇੱਥੋਂ ਜੋ ਵੱਢਣ ਦਿਆ ਇੱਥੇ ਇਹ ਨਹੀਂ ਵੱਢਣ ਦਿਆ ਤੂੰ ਇਹ ਨਹੀਂ ਵੱਢਣ ਦਿਆ ਉਹ ਇਹ ਤੇ ਜਿਹੜੀਆਂ ਸੁੱਕੀਆਂ ਹੁੰਦੀਆਂ ਟਾਹਣੀਆਂ ਵੱਢਣੀਆਂ ਹੁੰਦੀਆਂ ਸੀ ਜਿਹੜਾ ਇਹ ਨਾ ਅੱਗੇ ਫਲ ਨੂੰ ਵਧਣ ਨਹੀਂ ਦਿੰਦੀਆਂ ਜਿਹੜੀਆਂ ਸੁੱਕੀਆਂ ਟਾਹਣੀਆਂ ਹੁੰਦੀਆਂ ਤੂੰ ਵੀ ਮੈਨੂੰ ਅੱਗੇ ਨਹੀਂ ਵਧਣ ਦੇ ਰਿਹਾ ਇਹ ਸੁੱਕੀਆਂ ਹਰੀਆਂ ਮੇਰੀਆਂ ਨੇ ਪੂਰੇ ਬੂਟੇ ਦਾ ਸੌਦਾ ਹੋ ਗਿਆ ਚੱਲ ਮੇਰਾ ਭਰਾ ਮੋਢਾ ਲਾ ਉਹ ਕਿਹੜਾ ਮੋਟਾ ਲਾਵਾਂ ਇਧਰੋਂ ਉਹ ਪੁੱਤ ਇੱਥੋਂ ਇਧਰੋਂ ਲੈ ਪੁੱਟ ਏਡਾ ਸੌਖਾ ਨਾ ਕੀ ਏਡਾ ਸੌਖਾ ਨਹੀਂਗਾ ਪੁੱਟਣਾ ਪਟਾਉਣਾ ਉਹ ਤੂੰ ਪੈਸੇ ਲੈ ਯਾਰ ਵੇਚਣੇ ਨਹੀਂ ਤੂੰ ਫਿਰ ਇਦਾਂ ਹੀ ਲੱਗੇ ਰਹਿਣਗੇ ਚੌਰੀ ਕੋ ਚਲੀ ਚੱਲਦੇ ਆ ਭਾਈ ਹਾਂ ਉਹਨਾਂ ਨੂੰ ਪੁੱਛ ਲੈ ਜੇ ਉਹ ਮੰਨਦੇ ਉਹ ਨਹੀਂ ਤੂੰ ਪਾ ਯਾਰ ਹੱਥ। ਕੀ ਆ ਹਾਂ ਦਾ ਜੇ ਚੁੱਕਣ ਡਿਆ ਤੂੰ ਹੱਥ ਪਾਵਾਂ ਤੇ ਇਹਨਾਂ ਨੂੰ ਜਾ ਪਰੇ ਹੋ ਜਾ ਲਾਂਬੇ ਹੋ ਜਾ ਹੈਲੋ ਇਧਰ ਆ ਖਿੱਚਣਾ ਓਏ ਖਿੱਚਣਾ ਇੱਧਰ ਹੋ ਜਾ ਬੂਟੇ ਤੋਂ ਮੈਂ ਤਾਜ਼ੇ ਕਿੰਨੋਂ ਲਿਜਾਣੇ ਘਰ ਤੁਸੀਂ ਨਾ ਬਾਗਿਓ ਬਾਹਰ ਹੋ ਬਾਗਿਓ ਨਿਕਲੋ ਮੇਰਾ ਭਰਾ ਕਿਉਂ ਕਿਉਂ ਆਏ ਹੋ ਨਾ ਉਧਰ ਹੀ ਨਿਕਲੋ ਐਵੇਂ ਨਿਕਲੋ ਮੈਂ ਲਾਹੌਰੋਂ ਆਇਆ ਵਾਂ ਸਰਗੋਦੇ ਦਾ ਕਿੰਨੋ ਮਸ਼ਹੂਰ ਆ ਬੱਕਰਾ ਵੀ ਇੱਕ ਮਸ਼ਹੂਰ ਆ ਉਹ ਕੱਜਲ ਬੱਕਰਾ ਜਿਹੜਾ ਇੱਥੇ ਕੱਜਲ ਜਿਹੜਾ ਬੱਕਰਾ ਕੱਜੜਾ ਹਾਂ ਉਹ ਕੀ ਕਰਨਾ ਸੀ ਉਹ ਵੀ ਜੜੋਂ ਪੁੱਟਦਾ ਨਹੀਂ ਜੜੋ ਨਹੀਂ ਉਹ ਵੀ ਜੜੋ ਉਹ ਤਾਂ ਵੈਸੇ ਹੀ ਬੰਦਾ ਲੈ ਜਾਂਦਾ ਖਰੀਦ ਕੇ ਚਲੋ ਹੋਰ ਜਿਹੜੇ ਪਾਲਦੇ ਆ ਉਹਨਾਂ ਕੋ ਜਾਓ ਸਾਡੀ ਕਿੰਨੀ ਤਨਖਾਹ ਤੇਰੀ ਤਨਖਾਹ ਨਹੀਂ ਹੁੰਦੀ ਐ ਰੋਟੀ ਪਾਣੀ ਦਿੰਦੇ ਆ ਤੇ ਕਿੰਨੋ ਦਿੰਦੇ ਕਿੰਨੀ ਨਹੀਂ ਉਹ ਨਹੀਂ ਤੇ ਇਹ ਜਿਹੜੀ ਭਗਤ ਨੇ ਇਹ ਰਖਵਾਲੀ ਕਰਦੇ ਤਨਖਾਹ ਨਹੀਂ ਹੁੰਦੀ ਨਹੀਂ ਦਿੰਦੇ ਹੋਣਗੇ ਉਦਾਂ ਵੈਸੇ ਲੱਗੇ ਤਾਂ ਇੱਕ ਬਣਾਉਣ ਦੇ ਨਾ ਕ੍ਰੀਏਟ ਕਰ ਰਹੇ ਨੇ ਪੈਸੇ ਨਹੀਂ ਦਿੰਦੇ ਪੈਸੇ ਪੂਹੇ ਲੋੜ ਹੋਵੇ ਤੇ ਲੈ ਲਈਦੇ ਆ ਪੈਸੇ ਕਿਹੜਾ ਕਿਤੇ ਸਾਡੇ ਤੋਂ ਲੋੜ ਹੋਵੇ ਤੇ ਲੈ ਲਈਏ ਚੱਲ ਪਾ ਹੱਥ ਪਵਾ ਹੈ ਪਾ ਮੈਂ ਨਾ ਇੱਥੋਂ ਹੱਥ ਪਾ ਕੇ ਨਾ ਤੇ ਮੈਂ ਤੈਨੂੰ ਬਾਗਿਓਂ ਬਾਹਰ ਲਾ ਕੇ ਆਉਣਾ ਹੀ ਉਹ ਬਾਗਿਓਂ ਬਾਹਰ ਕਿਉਂ ਲਾ ਕੇ ਆਉਣਾ ਯਾਰ ਇੱਕ ਚੀਜ਼ ਤੇਰੀ ਵਿਕਣ ਦਈ ਆ ਇਹ ਕਾਹਦੇ ਲਈ ਲਾਏ ਘਰ ਰੱਖਣੇ ਘਰ ਨਹੀਂ ਰੱਖਣੇ ਇਦਾਂ ਅਸੂਲ ਦੇ ਖਿਲਾਫ ਹੈ ਭਾਈ ਸਾਨੂੰ ਚੋਰੀ ਨਵਾਜ ਨੇ ਗੁੱਸੇ ਹੋਣਾ ਹੈ ਲੈ ਅਸੂਲ ਦੇ ਖਿਲਾਫ ਆ ਮੈਂ ਇਸ਼ਾਰਾ ਤੋੜ ਦਿੱਤਾ ਜੀ ਅਸੂਲ ਦੇ ਖਿਲਾਫ ਆ ਪਿੱਛੇ ਚਲੋ ਜੀ ਚਲਾਨ ਹੋਏਗਾ ਤੁਹਾਡਾ ਤੁਸੀਂ ਨਾ ਆਪਣਾ ਕਿਸੇ ਹੋਰ ਬਾਗ ਵਾਲੇ ਕੋ ਚਲੇ ਜਾਓ ਸਾਡੇ ਯਾਰ ਇਹ ਅੱਲਾ ਦੀ ਬਣਾਈ ਜ਼ਮੀਨ ਆ ਤੁਹਾਡੀ ਇਹ ਤੇ ਇੱਥੇ ਫੇਰ ਉਗਾਉਣੇ ਆ ਮੈਂ ਕਹਿੰਦਾ ਚੋਰੀ ਤੂੰ ਮੇਰੇ ਕੋਲ ਨਾ ਲੱਤਾਂ ਛੰਗਾਉਣੀਆਂ ਵਾ ਉਹ ਲੱਤਾਂ ਕਾਹਦੀ ਛਗਾਉਣੀਆਂ ਯਾਰ ਤੂੰ ਇੱਥੇ ਕੰਮ ਕਰਦਾ ਕੰਮ ਕਰਦਾ ਵਾ ਇੱਧਰ ਮੈਨੂੰ ਬੂਟਾ ਦੇ ਇਦਾਂ ਨਹੀਂ ਅਸੀਂ ਕੰਮ ਕਰਦੇ ਹੈਲੋ ਵੀ ਅਸੀਂ ਤੈਨੂੰ ਹੈਲੋ ਉਹ ਖਿੱਚਣਾ ਓਏ ਖਿੱਚਣਾ ਮੈਂ ਤੈਨੂੰ ਉਹ ਖੇਚਣਾ ਤੂੰ ਪਾਟ ਜਾਣਾ ਸਕੂਨ ਨਾ ਬਹਿ ਸਕੂਲ ਨਾ ਲੈ ਉੱਥੇ ਖੇਚਣਾ ਭਾਈ ਉਹ ਬੂਟਾ ਪਾਗਲਿਆ ਪਾਗਲਿਆ ਮੈਂ ਜੋਰ ਮਾਰਨੀ ਉਹ ਲਾ ਕੇ ਤੂੰ ਕਿੰਨੋ ਦਾ ਬੂਟਾ ਦੇ ਮੈਨੂੰ ਬੂਟਾ ਦਵਾ ਤੈਨੂੰ ਇਦਾਂ ਪੁੱਟ ਕੇ ਮਖਾ ਲਿਆ ਨਾ ਇੱਥੇ ਮਾਲਕਾਂ ਨੂੰ ਨੁਕਸਾਨ ਪਹੁੰਚਾ ਰਿਹਾ ਤੂੰ ਹਾਂ ਨੁਕਸਾਨ ਪਹੁੰਚਾ ਰਿਹਾ ਆ ਹੋਵੇ ਚੋਰੀ ਜੀ ਚਲੋ ਚੌਰੀ ਨਵਾਜ਼ ਸਾਹਿਬ ਕੋ ਚਲੇ ਜਾਂਦੇ ਚਲ ਆਜੋ ਆਜੋ ਚੋਰੀ ਸਾਹਿਬ ਆ ਸ਼ਹਿਰੋਂ ਬੰਦਾ ਆਇਆ ਜੀ ਤੇ ਇਹਨਾਂ ਨੇ ਅਸੀਂ ਮੈਂ ਕਿਹਾ ਵੀ ਕੁੜਤੇ ਪਜਾਮੇ ਦੇ ਨਾਲ ਬਲੇਜ਼ਰ ਪਾਏ ਨੇ ਨਾ ਬਲੇਜ਼ਰ ਜਾਂ ਕੋਟ ਕਹਿ ਲਓ ਉਧਰ ਟ੍ਰੈਂਡ ਕਹਿ ਲਓ ਜਾਂ ਉਹਨਾਂ ਸਟਾਈਲ ਕਹਿ ਲਓ ਇਦਾਂ ਦਾ ਹੀ ਆ ਫੁੱਲ ਚਾਹੀਦਾ ਤੇ ਤੁਸੀਂ ਲੈ ਲਓ ਤੇ ਉਹ ਕਹਿਣ ਡਿਆ ਜੀ ਵੀ ਅਸੀਂ ਨਾ ਦਰਖਤ ਜਿਹੜਾ ਵਧੀਆ ਜੜੋਂ ਲਾ ਦਿੰਦੇ ਪੁੱਟ ਨਾ, ਕੇ ਤੇ ਸਾਨੂੰ ਦੇ ਦਿਓ ਕੁੜਤੇ 3 ਦਰਖਤ ਆ ਵੇਖੋ ਜਰਾ ਇਹਨਾਂ ਦੀ ਸੁਣ ਲਓ ਹੁਣ ਆਪ ਹੀ ਚੌਰੀ ਸਾਹਿਬ ਮਤਲਬ ਇਹ ਮਾਲੀ ਆ ਇਹਦਾ ਕੰਮ ਆ ਤੁਹਾਡਾ ਮਤਲਬ ਦੇਖਭਾਲੀ ਕਰਦਾ ਕੋਈ ਗਾਹਕ ਆਇਆ ਉਹਨੂੰ ਡੀਲ ਤੇ ਕਰੇ ਤੇ ਮੈਂ ਕਿਹਾ ਜੀ 3 ਬੂਟੇ ਮੈਨੂੰ ਪੁੱਟ ਕੇ ਦੇ ਦੇ ਮੈਂ ਗੱਡੀ 'ਚ ਰੱਖ ਕੇ ਲੈ ਜਾਣਾ ਜਹਾਂ ਜੇ ਫੁੱਟ ਲੋ ਫੁੱਟਣ ਦੇ ਤੂੰ ਯਾਰ ਗੋਗਿਆ ਤੂੰ ਪਰੇਸ਼ਾਨ ਹੁੰਦਾ ਆ ਲੈ ਅੱਲਾ। ਆ ਮਾਲਕ ਕੀ ਕਹਿ ਰਿਹਾ ਤੁਸੀਂ ਆਪ ਹੀ ਕਹਿਣਾ ਸੀ ਵੀ ਆਹ ਬੂਟਾ ਕਿੱਥੇ ਗਿਆ ਤੇ ਫਿਰ ਮੈਂ ਕੀ ਜਵਾਬ ਦਿੰਦਾ ਉੱਥੋਂ ਗੋਗਿਆ ਗੱਲ ਤੇਰੀ ਠੀਕ ਤੂੰ ਜ਼ਿੰਮੇਵਾਰੀ ਤੇਰੇ ਕਦਾ ਦਾ ਸਜਦੀ ਹੈ ਤੂੰ ਹੀ ਖਿਆਲ ਕਰਨਾ ਸੀ ਇਹਦਾ ਜਹਾਂਜ਼ੇਬ ਸਾਹਿਬ ਤੁਸੀਂ ਦੱਸੋ ਵੀ ਇੰਜ ਕਦੀ ਹੋਇਆ ਵਾ ਤੁਸੀਂ ਵੀ ਜ਼ਿਮੀਦਾਰ ਜੋ ਤੇ ਕੰਸਟਰਕਸ਼ਨ ਦਾ ਵੀ ਕੰਮ ਕਰਦੇ ਹੋ ਤੇ ਇਹ ਕਦੀ ਹੋਇਆ ਵੀ ਕੋਈ ਜੜੇ ਬੂਟੇ ਪੱਟ ਕੇ ਤੇ ਬੰਦਾ ਦੇ ਦੇਵੇ ਤੇ ਉਹਨਾਂ ਨੇ ਕੰਸਟਰਕਸ਼ਨ ਕੀਤੀ ਬੂਟੇ ਪੁੱਟ ਕੇ ਕੀਤੀ ਆ ਲੱਗ ਰਿਹਾ ਕੋਲ ਤੂੰ ਮੈਨੇਜ ਕਰਦੇ ਯਾਰ ਤੂੰ ਲੈ ਦੇ ਉਹ ਭਾਜੀ ਮੈਂ ਕਿਹਾ ਜਰਾ ਬੱਚੇ ਖੁਸ਼ ਹੋ ਜਾਣਗੇ ਘਰ ਵੀ ਸਾਡਾ ਪਿਓ ਪੂਰਾ ਪੌਦਾ ਹੀ ਲੈ ਆਇਆ ਆ ਗੋਗੇ ਨੂੰ ਖਵਾਸ਼ ਵਾ ਫਲ ਤੇ ਉਹ ਖਵਾਸ਼ ਸਾਰੀ ਸਿਹਤ ਚੰਗੀ ਹੋਏ ਮਾੜਾ ਹੋਈ ਯਾਰ ਮਾੜਾ ਹੋਇਆ ਜੀ। ਖਵਾਉਣ ਦੀ ਗੱਲ ਕੋਈ ਨੀ ਗੀ ਇਹ ਖਾ ਲੈ ਜਿੰਨਾ ਮਰਜੀ ਆਂਦਾ ਮੈਨੂੰ 3 ਬੂਟੇ ਦਵੋ ਫਲ ਸਮੇਤ ਜੜੋਂ ਪੁੱਟ ਕੇ ਦੱਸੋ ਮੈਂ ਕਿੱਦਾਂ ਦੇਦਾ ਇਹਨਾਂ ਨੂੰ ਜਾਂ ਤੁਸੀਂ ਦਵੋ ਮਾਲਕ ਜੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਮੈਂ ਪੁੱਟ ਦਿੰਦਾ ਹੈ ਨਹੀਂ ਤੁਸੀਂ ਇਹ ਗੱਲ ਦੱਸੋ ਭਾਈ ਜੀ 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 ਤੁਸੀਂ ਫਲ ਖਾਓ ਤੁਸੀਂ ਇਹਨੂੰ ਕੀ ਕਰਨਾ ਹੈ ਉਹ ਸਰ ਪਤਾ ਕੀ ਹੈ ਫਲ ਲੱਗਣਾ ਕੋਈ ਨਹੀਂ ਕਿਉਂਕਿ ਸਰਗੋਦੇ ਦਾ ਕਿੰਨੋ ਜਿਹੜਾ ਨਾ ਇਹ ਸੀਜ਼ਨ ਹੈ ਇਸ ਵੇਲੇ ਇਹ ਮਤਲਬ ਪੂਰੇ ਪਾਕਿਸਤਾਨ 'ਚ ਸਰਗੋਦੇ ਦਾ ਕਿੰਨੋ ਮਸ਼ਹੂਰ ਆ ਮੈਂ ਉਹ ਘਰ ਕਹਿ ਆਇਆ ਬੱਚਿਆਂ ਨੂੰ ਮੈਂ ਸਰਗੋਦੇ ਜਾਉਣ ਗਈ ਬਾਈ ਸਾਡੇ ਨੇ ਨਾ ਕਿੰਨੂਆਂ ਦਾ ਬੂਟਾ ਲਈ ਆਉਣਾ ਓ ਯਾਰ ਅੱਛਾ ਤੂੰ ਘਰ ਘਰ ਤੋਂ ਸੋ ਟਰੱਕ ਲੈ ਕੇ ਆਇਓ ਨਾਲ ਕੋਈ ਲੈ ਕੇ ਵਾਲੇ ਤੇ ਲੈ ਕੇ ਜਾ ਕਿਸ ਜਗ੍ਹਾ ਲੈ ਗਿਆ ਨਹੀਂ ਇੱਥੋਂ ਮੈਂ ਮਤਲਬ ਕੱਢਾਂਗਾ ਬਾਹਰ ਉੱਥੇ ਮੈਂ ਗੱਡੀ ਡਾਲਾ ਖਲੋਤਾ
ਉਹ ਲਾਰੀ ਅੱਡੇ ਛਾਤੇ ਇਦਾਂ ਦੇ ਨਹੀਂ ਹੁੰਦੇ ਪੱਲੇਦਾਰ ਉਹ ਛਾਤੇ ਰੱਖ ਦੇਣਗੇ। ਗੋਗੇ ਵਰਗੇ ਪੱਲੇਦਾਰ ਟਰਾਲਾ ਚਾਹੀਦਾ ਹੋਣਾ ਤਾਂ ਇਹਨਾਂ ਜਾਣਾ ਗੋਗਾ। ਇਹ ਲਾਹੌਰ ਸੇ ਹੈ ਉਹ ਦੱਸੋ ਫਿਰ ਉਹ ਭਾਈ ਜਿੱਦਾਂ ਯਾਰ ਮਰਜ਼ੀ ਕਹਿ ਲਓ, ਗੋਗਾ ਹਰ ਰੋਲ ਦੇ ਵਿੱਚ ਪਰਫੈਕਟ ਹੁੰਦਾ ਆ। ਪਰਫੈਕਟ ਜੇ ਉਹ ਮਕੈਨਿਕ ਆ ਤਾਂ ਮਕੈਨਿਕ ਲੱਗਦਾ। ਵੇਖ ਲਓ ਹੁਣ ਉਹ ਜਿਵੇਂ ਹੁੰਦੇ ਨਾ ਕਾਮਾ ਬਣਿਆ ਕਾਮਾ ਬਣਿਆ, ਜਿਵੇਂ ਇੱਕ ਬਾਗ ਦਾ ਮਾਲੀ ਬਣਿਆ ਤਾਂ ਮਾਲੀ ਲੱਗ ਰਿਹਾ ਪੂਰਾ। ਠੀਕ ਆ, ਉਹਨੂੰ ਕੱਪੜੇ ਫਿਰ ਉਤੋਂ ਦੀ ਜਿਹੜਾ ਪਰਨਾ ਲਿਆ ਹੱਥ 'ਚ ਉਹਦੇ, ਉਹ ਟੋਕੀ ਜਿਹੀ ਆ, ਸਟਾਈਲ ਪੂਰਾ ਸਟਾਈਲ ਪੂਰਾ ਕਾਪੀ ਕਰਦਾ। ਇਹ ਤੁਸੀਂ ਪੈਕਿੰਗ ਅੱਛੇ ਤਰੀਕੇ ਨਾਲ ਕਰ ਦੇਣਾ। ਉਹ ਕਿਹੜੀ ਅਸੀਂ ਪੈਕਿੰਗ ਤਾਂ ਅੱਜ ਪੈਕਿੰਗ ਕਰਤਾ ਆ ਵੇਖ ਲਓ ਚੌਧਰੀ ਸਾਹਿਬ ਵੀ ਏਡੇ ਵੱਡੇ ਦਰਖਤ ਦੀ ਅਸੀਂ ਕਿਹੜੀ ਪੈਕਿੰਗ ਕਰਦੀ ਹੈ ਗੋਗਾ ਕਹਿੰਦਾ ਠੀਕ 30 ਸਾਲ ਨੂੰ ਇੱਥੇ ਹੋ ਗਏ ਨੇ। ਇਹ ਜਿਹੜੀ ਪੈਕਿੰਗ ਦਿੰਦਾ ਇਹ ਤੇ ਕੱਟ ਦੇ ਵਿੱਚ ਪੈਕਿੰਗ ਦਿੰਦਾ। ਤੁਸੀਂ ਪੈਕਿੰਗ ਇਹਨੂੰ ਤੁਸੀਂ ਕਿੰਨੋ ਖਾਣ ਤੇ ਮਨਾ ਕੀਤਾ ਇੱਥੇ ਗੋਗਾ ਨਹੀਂ ਖਾ ਸਕਦਾ ਤੇ ਕਿਉਂ ਨਹੀਂ ਖਾਂਦਾ? ਇਹਦਾ ਦਾਦਾ ਵੀ ਪਿਆ ਸਾਡੇ ਕੋਲ ਸੀ, ਬਾਪ ਵੀ ਸਾਡੇ ਕੋਲ ਇਹਦਾ ਦਾਦਾ ਵੀ ਇਹ ਬਾਪ ਗੋਗਾ ਵੀ। ਦਾ ਮਾਲਕ ਹੈ। ਏਦਾਂ ਇਹ ਮਾਲਕ ਖਿਲਾੜੀ ਚੱਕ ਲਈ। ਮਿਲਾ ਉਹਨਾਂ ਨੇ ਤੁਹਾਨੂੰ ਕਦੀ ਨੌਕਰ ਨਹੀਂ ਸਮਝਿਆ। ਤੇ ਅਸੀਂ ਕਦੋਂ ਉਹਨਾਂ ਨੂੰ ਮਾਲਕ ਸਮਝਿਆ ਜਿਹੜੇ ਨਹੀਂ ਉਹ ਵੀ ਤੇਰਾ ਸਾਡੇ ਵੱਡੇ ਆ ਅਸੀਂ ਇੱਜ਼ਤ ਕਰਦੇ ਆ ਉਹ ਸਾਡਾ ਲਿਹਾਜ਼ ਕਰਦੇ ਤੇ ਚੋਰੀ ਨਵਾਜ਼ ਆਇਆ ਨਾ, ਆ ਜੀ ਚੌਧਰੀ ਨਵਾਜ਼ ਸਾਹਿਬ ਆ ਜੀ ਚੋਰੀ ਨਵਾਜ਼ ਸਾਹਿਬ ਦੇ ਉੱਤੋਂ ਹੀ ਫੜ ਲੈਂਦੇ ਹੋਣੇ ਇੰਜ ਕਰਕੇ ਕੱਢ ਤੇ ਦੇਖੋ ਉਹ ਆਹੋ ਜੀ, ਉਹ ਫਿਰ ਤੁਹਾਨੂੰ ਪਤਾ ਵਾ ਜ਼ਿਮੀਦਾਰਾਂ ਦੇ ਇਦਾਂ ਦੇ ਕੱਦ ਹੁੰਦੇ ਆ। ਨਹੀਂ ਜੀ ਮਾਸ਼ਾਅੱਲਾ ਠੀਕ ਹੈ ਜੀ। ਅਸੀਂ ਜੋਸ਼ ਉਹ ਖਾਦੇ ਹੁੰਦੇ ਨਾ ਖੁਰਾਕਾਂ ਠੀਕ ਹੁੰਦੀਆਂ ਨੇ। ਮੈਂ ਇਸੇ ਲਈ ਕਹਿਣਾ ਕਿ ਮੈਂ ਵੀ 4 ਦਿਨ ਚਲੋ ਸੀਜ਼ਨ ਕਿੰਨੂਆਂ ਦਾ ਹੈ। ਨਹੀਂ ਭਾਈ ਇਦਾਂ ਤਾਂ ਮੈਂ ਚੌਧਰੀ ਸਾਹਿਬ ਮੈਂ ਤੇ ਨਹੀਂ ਜੇ ਇਦਾਂ ਦਿੰਦਾ ਜੜੋਂ ਪੁੱਟ ਕੇ ਮੈਂ ਤੇ ਦਿਨ ਰਾਤ ਅਸੀਂ ਲਾਈ ਆ ਸਾਰੀ ਉਮਰ ਵੱਡੇ ਪੌਦੇ ਜਵਾਨ ਕੀਤੇ ਆ। ਤੁਸੀਂ ਸ਼ੇਕ ਕਿਉਂ ਰੱਖੀ ਹੈ ਕਿ ਤੁਸੀਂ ਇਹਨੂੰ ਨਾਲ ਲੈ ਕੇ ਜਾਣਾ? ਸਾਰੀ ਦੁਨੀਆ ਨੂੰ ਪੈਕਿੰਗ ਕਰਾਂਦੀ, ਤੁਸੀਂ ਇਹਨੂੰ ਨਾਲ ਪੁੱਟ ਕੇ ਲੈ ਜਾਣ, ਇਹਦੀ ਜ਼ਿੰਦਗੀ ਖਤਮ ਕਰਨ ਲੱਗੇ ਹੋ। ਸਰ ਦੇਖੋ ਚੌਰ ਸਾਹਿਬ, ਇਸ ਤਰ੍ਹਾਂ ਦੇ ਹਰ ਬੰਦਾ ਹੀ ਕਿੰਨੋਂ ਲੈ ਕੇ ਜਾਂਦਾ। ਤੁਸੀਂ ਬੋਰੀਆਂ 'ਚ ਪਾ ਦਿੰਦੇ ਜਾਂ ਡੱਲ ਬਣਾ ਦਿੰਦੇ ਜਾਂ ਪੈਕਿੰਗ ਕਰ ਦਿੰਦੇ ਡੱਬਿਆਂ 'ਚ। ਇਹ ਬੂਟਾ ਜਿਹੜਾ ਨਾ ਇੱਕ ਚੇਂਜ ਦੇਣਾ ਚਾਹੀਦਾ ਨਾ ਜ਼ਿੰਦਗੀ 'ਚ। ਫਰੌਨ ਦੀ ਮਿਸਾਲ ਕਰਨ ਦੇਣ ਲੱਗੇ ਹੋ। ਫਰੋਮ ਦੀ ਉਹਨੂੰ ਜਿਹੜਾ ਸੀ ਉਹ ਜਿੰਦਾ ਰੱਖਿਆ ਉਹ ਮਸਾਲਾ ਜਿਹਾ ਲਾ ਮਸਾਲੇ ਕੀ ਕਹਿੰਦੇ ਉਹਨੂੰ? ਕਰੋ। ਨਹੂਦ ਕਰ ਦਿੰਦੇ, ਕੀ ਕਹਿੰਦੇ ਉਹਨੂੰ? ਪਤਾ ਨਹੀਂ ਅੱਲਾ ਜਾਣੇ ਜਿਹੜੇ ਪੜੇ ਆ ਉਧਰ ਜਹਾਂਜੇ ਸਾਹਿਬ ਖਲੋਤੇ ਆ ਉਹਨਾਂ ਨੂੰ ਪਿੱਛੋਂ ਨਾ ਤੂੰ ਨਾ ਉਹ ਪਿੱਛੋਂ ਨਾ ਤੂੰ ਕੀ ਹੋਇਆ? ਮੇਰੀ ਗੱਲ ਤੇ ਸੁਣੋ। ਇਹਨਾਂ ਨੂੰ ਕੀ ਕਰਨਾ ਇਹਨਾਂ ਦਾ ਦਿਓ ਗਿਆ ਚੌਰ ਸਾਹਿਬ ਨੇ। ਉਹ ਸਰ ਜੀ ਉਹ ਆਂਦਾ ਵੀ ਜੜੋਂ ਦਵੋ ਬੂਟੇ ਪੁੱਟ ਕੇ ਹੁਣ ਦੱਸੋ ਮੈਂ ਕਿੱਦਾਂ ਦਵਾਂ। ਚਲੋ ਕੁਹਾੜੀ ਹੈ ਦੀ ਹਾਂਜੀ ਵਾਪਸ ਲਾਏਗਾ ਫਿਰ ਆਗੇ ਵਾਪਸ ਵੇਖ ਲਓ ਜੇ ਮੁੜ ਕੇ ਇਦਾਂ ਹੁੰਦੇ ਆ ਬੂਟੇ ਕਦੀ ਵੀ ਅਸੀਂ ਪੁੱਟ ਦਈਏ ਤੇ ਫੇਰ ਮੁੜ ਕੇ ਇੱਕ ਬੜਾ ਦਿਨ ਪੁਰਾਣਾ ਮੁਲਾਜ਼ਮ ਮੈਂ ਇਹਨੂੰ ਨਾ ਤੰਗ ਨਹੀਂ ਉਹਦੇ ਸ਼ਕਲੋਂ ਹੀ ਲੱਗ ਰਿਹਾ ਬਹੁਤ ਪੁਰਾਣਾ ਜੀ। ਸ਼ਕਲੋਂ ਹੀ ਲੱਗ ਰਿਹਾ ਪੁਰਾਣਾ। ਹਾਂਜੀ ਅੱਛਾ ਚਲੋ ਯਾਰ ਅਸੀਂ ਬੂਟਾ ਪਟਾ ਦੇਣਾ। ਬੂਟੇ ਦਾ ਮੁੱਲ ਵੱਖਰਾ ਪਾਣਾ ਗੋਗੇ, ਵੱਖਰਾ ਮੁੱਲ ਆ ਪਾਵਾਂ। ਵੇਖ ਲਓ ਫੇਰ ਵੱਖਰਾ ਲੱਗੇਗਾ ਰੇਟ ਉਹਦਾ ਨਹੀਂ ਵੱਖਰਾ ਨਹੀਂ, ਤੁਸੀਂ ਆਪਣੇ ਕਿੰਨੋ ਗਿਣ ਲਓ। 30 ਸਾਲ ਦੀ ਜ਼ਿੰਦਗੀ ਉਹਦੀ ਖਤਮ ਹੋ ਜਾਣੀ। ਯਾਰ ਗਿਣ ਕਿੱਦਾਂ ਲਈਏ? ਕਿਹੜਾ ਕੈਲਕੂਲੇਟਰ ਹੈ ਜਿਹੜੇ ਲੱਗਿਆਂ ਨੂੰ ਗਿਣ ਲਵੇ? ਕਿਉਂ? ਤੜਾਈ ਹੋਊਗੀ ਤੇ ਗਿਣੇ ਤੇ ਜਾਣੇ। ਤੇਰਾ ਤਜਰਬਾ ਕੋਈ ਨਹੀਂ ਕੰਮ ਦਾ। ਨਹੀਂ ਤੇ ਤੂੰ ਘਰ ਜਾ ਕੇ ਨਿਆਣਿਆਂ ਕੋ ਗਨਾਲੀ ਜਿੰਨੇ ਲੱਗਦੇ। ਬੂਟੇ ਦੀ ਕਹਿੰਦੇ ਕਿੰਨੇ 20 ਸਾਲ ਜ਼ਿੰਦਗੀ ਹੁੰਦੀ ਹੈ ਇਹਦੀ। 20 ਸਾਲ ਪਤਾ ਨਹੀਂ, ਜੇ ਕਿਸੇ ਨੂੰ ਨੌਲੇਜ ਹੋਵੇ ਤਾਂ ਨਹੀਂ ਜ਼ਰੂਰ 20 ਦੱਸਿਓ ਸਾਲ ਦੇ ਮਤਲਬ ਪਾਲਦੇ ਨੇ ਫਿਰ ਇਹ ਏਡੇ ਹੁੰਦੇ ਨੇ। ਹਾਂ ਨਹੀਂ, ਉਹ ਪਿੱਛੋਂ ਕਹਿ ਰਹੇ ਸੀ ਨਾ ਜਿਹੜੇ ਉਹ ਚੌਧਰੀ ਹੈ, ਕਹਿੰਦੇ ਇਹਨਾਂ ਦੀ 20 ਸਾਲ ਜ਼ਿੰਦਗੀ ਹੁੰਦੀ ਇੱਕ ਬੂਟੇ ਦੀ। ਪਰ ਪਤਾ ਨਹੀਂ, ਜਿਹਨਾਂ ਨੂੰ ਨੌਲੇਜ ਆ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ। ਕਿ ਲੈ ਕੇ ਜਾਣੇ ਉਹਦੇ ਹਿਸਾਬ ਨਾਲ ਹੀ ਪੈਸੇ ਦੇਣੇ। ਕਿੰਨੇ ਚਾਹੀਦੇ? ਕਿੰਨੇ ਚਾਹੀਦੇ ਆ ਤੈਨੂੰ? ਆਹੋ ਵੀ ਦੱਸ ਦੋ ਵੀ ਕਿੰਨੇ ਨਿਆਣੇ ਆ ਉਹਦੇ ਹਿਸਾਬ ਨਾਲ। ਹਾਂ। ਕਿੰਨੇ ਤੁਹਾਨੂੰ ਕਿੰਨੂ ਚਾਹੀਦੇ ਆ? ਮੇਰੇ 5 ਬੱਚੇ ਆ ਤੇ 4 ਕਿੰਨੋ ਇੱਕ ਬੱਚਾ ਖਾਏ, ਕਿੰਨੇ ਬਣ ਗਏ? 4 5 ਜਾਂ 20 ਹਾਂ ਚੱਕ 20 ਕਿੰਨੂ ਬਣਦੇ ਆਹੋ ਤੇ ਕੀ ਆਹੋ 20 ਕਿੰਨੋ। 20 ਕਿੰਨੇ ਚਾਹੀਦੇ? ਇਹ ਤਾਂ ਕਹਿੰਦੇ ਅਸੀਂ 3 ਦਰਖਤ ਲੈਣੇ ਹੁਣ ਅੰਦਰ ਮੈਂ 20 ਕਿੰਨੂ ਲੈਣ ਆਇਆ। ਨਹੀਂ ਮੈਂ ਕਿਹਾ ਇਹ ਤੇ ਮੈਂ ਸੈਂਪਲ ਦੇ ਤੌਰ ਤੇ ਲਿਜਾਣੇ ਨੇ। ਨਵਾਜ਼ ਅਸੀਂ ਕਿੰਨੇ ਹੈਂ ਜੀ? ਦਾਣੇ ਚੌਰੀ ਨਵਾਜ਼ ਨੂੰ ਪਤਾ ਹੈਗਾ ਜੀ ਇੱਕ ਦਰਖਤ ਨੂੰ ਕਿੰਨੇ ਕੁ ਹੋਣਗੇ, ਮਤਲਬ 200 250 ਕੋਈ ਅੰਦਾਜ਼ਨ। ਇਹ ਮੁxtਲਫ ਬੂਟਿਆਂ ਦਾ ਜਿਹੜੇ ਬੜੇ ਬੂਟਿਆਂ ਨਾਲੋਂ ਜ਼ਿਆਦਾ ਛੋਟੇ ਤੇ ਕਮ ਹੈ। ਨਹੀਂ ਫਿਰ ਵੀ ਅੱਟਾ ਸੱਟਾ ਤਕਰੀਬਨ 700 800 ਹਜ਼ਾਰ ਤੱਕ ਵੀ 800,000 ਦੇ ਇੱਕ ਪੌਦੇ ਦੇ ਦਾਣਾ। ਫੁੱਟ ਯਾਰ ਗੋਗੇ ਓਏ ਇਦਾਂ ਨਹੀਂ ਪੁੱਟਣਾ ਭਾਈ ਮੈਨੂੰ। ਗੋਗੇ ਦੀ ਸਿਹਤ ਦੀ ਇਜਾਜ਼ਤ ਦਿੰਦੀ ਪੁੱਟਣ ਨੂੰ। ਮੈਂ ਨਾਲ ਲੱਗਦਾ ਤੇਰੇ। ਇਹ ਗੱਲ ਠੀਕ। ਮਾਲਕ ਕੋਲ ਖਲੋਤੇ ਆ, ਮੈਂ ਤੇ ਨੀਚੇ ਵੜਦਾ, ਮੈਂ ਤੇ ਨਹੀਂ ਸੀਨੇ 'ਚ ਮਾਰਦਾ ਕੁਹਾੜੀ ਜਿਹੜੇ ਮੈਂ ਹੱਥੀ ਪਾਲੇ ਆ। ਓਏ ਹੋਏ ਓਏ ਯਾਰ ਜਦ ਮਾਲਕ ਕਹਿ ਦੇ ਤੇ ਤੂੰ ਕਿਆ ਕਿਉਂ ਨਹੀਂ ਦਰਦ ਪੜਦਾ? ਹੈ। ਹਾਰ ਓਏ। ਬਹੁਤ ਵਧੀਆ ਵੀਡੀਓ ਸੀ ਤੇ ਵੇਖ ਕੇ ਖਾਣ ਨੂੰ ਦਿਲ ਕਰਨਦੇ ਆ ਇਹ। ਵਾਕਈ ਜਿਹੜਾ ਫਰੂਟ ਸੀਗਾ ਕਿੰਨਾ ਭਰਿਆ ਸੀਗਾ, ਫਲ ਲੱਗਾ ਆ ਸੰਤਰੇ। ਕਿਉਂਕਿ ਸੀਜ਼ਨ ਵੀ ਹੈ ਹਨਾ, ਸਾਰੇ ਖਾਂਦੇ ਨੇ ਤੇ ਵੇਖ ਕੇ ਦਿਲ ਕਰਦਾ ਕਿ ਧੁੱਪ 'ਚ ਬਹਿ ਕੇ ਇੱਕ ਵੱਖਰਾ ਹੀ ਮਜ਼ਾ ਆਉਂਦਾ ਇਹਦਾ ਸਿਆਲ ਦੇ ਖਾਣ ਦਾ, ਵਿੱਚ ਹਨਾ। ਧੁੱਪ 'ਚ ਬਹਿ ਕੇ ਸੰਤਰੇ, ਕੋਈ ਇਦਾਂ ਦਾ ਫਰੂਟ ਖਾਣ ਨੂੰ ਹਨਾ। ਮੌਸੰਮੀ ਹੋ ਗਈ, ਮੌਸੰਮੀ ਹੋ ਗਈ। ਤੇ ਬਾਗ ਬਹੁਤ ਵੱਡਾ ਲੱਗ ਰਿਹਾ, ਕੋਈ ਨਾ 5-7 ਕਿੱਲਿਆਂ ਦੇ ਜਿਹਦਾ ਬਾਗ ਖੁੱਲਾ ਡੁੱਲਾ ਬਾਗ ਲੱਗ। ਬਹੁਤ ਵਧੀਆ ਵੀਡੀਓ ਸੀ ਤੇ ਇੱਕਦਮ ਸਾਡੇ ਸਾਹਮਣੇ ਆਈ ਤੇ ਮੈਂ ਕਿਹਾ ਸੀਜ਼ਨ ਵੀ ਹੈ ਤੇ ਮਾਹੌਲ ਵੀ ਹੈ ਤੇ ਧੁੱਪ ਚੜੀ ਤੂੰ ਤੇ ਇਹਦੇ ਤੇ ਵੀਡੀਓ ਬਣਾਉਂਦੇ ਆ। ਤੇ ਬਹੁਤ ਵਧੀਆ ਵੀਡੀਓ ਵੀ ਬਣੀ ਆ। ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਲੱਗੀ। ਜੇ ਕਿਸੇ ਨੇ ਬਾਗ ਲੱਗੇ ਨੇ, ਜਿਹਨਾਂ ਲਾਏ ਹੋਏ ਨੇ ਬੂਟੇ, ਜਿਹਨਾਂ ਘਰਾਂ 'ਚ ਲੱਗੇ ਹੋਏ ਨੇ, ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਹਨਾਂ ਦੇ ਘਰ 'ਚ ਸੰਤਰਿਆਂ ਦੇ ਬੂਟੇ ਲੱਗੇ ਹੋਏ ਨੇ ਤੇ ਜਾਂ
ਕਿਸੇ ਨੇ ਬਾਗ ਲਾਇਆ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ। ਸੋ ਅੱਜ ਲਈ ਨੇ ਦੋਸਤੋ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ੍ਰੀ ਅਕਾਲ।